ਤੇ ਦੋ ਭਰਾ ਹਨ, ਉਹ ਢੋਲਾ ਸੀ ਤੇ ਬੁੱਢਾ ਸੀ। ਤੇ ਉਹ ਫਿਰ ਇੰਜ ਵੀ ਗੱਲ ਸੁਣੀ ਵੀ ਮਾਲਕੀ ਜਿਹੜੀ ਹੈ ਨਾ ਬੁੱਢੇ ਢੋਲੇ ਦੀ 2200 ਵੇਗਾ ਮੈਂ ਸੁਣੀ ਸੀ। ਅੱਛਾ ਠੀਕ ਹੈ। ਕੁਝ ਮਾਲਕੀ ਜਿਹੜੀ ਸੀ ਨਾ ਇਹ ਪੱਖੋ ਗਿਆ ਦਾ ਸੀ, ਕੋਈ ਰਾਜਾ ਸੇਠ। ਅੱਛਾ ਉਹਦੀ ਸੀ। ਠੀਕ ਹੈ। ਉਹਨ ਬੁੱਢੇ ਨੂੰ ਜਾਂ ਢੋਲੇ ਨੂੰ ਕੁੜੀ ਦਿੱਤੀ। ਅੱਛਾ। ਤੇ ਉੱਥੋਂ ਉਸ ਘਰ ਵਾਸਤੇ ਇੱਕ ਜਿਹੜਾ ਸੀ ਉਹ ਬਾਂਗ ਆਂਦਾ ਸੀ ਵੀ ਅੱਜ ਹੁਣ ਦੇ ਲਈਏ, ਮੁੜ ਕੇ ਬਾਂਗ ਨਹੀਂ ਆਖਣੀ। ਅੱਛਾ। ਨਮਾਜ਼ ਪੜ੍ਹਨੀ ਵੇਲੇ ਚੁੱਪ ਕਰਕੇ ਪੜੋ। ਅੱਛਾ। ਤੁਸੀਂ ਇਹ ਜਲਾਉਂਦੇ ਹੋ ਨਾ ਅਲਫਲੱਲਾ ਅਲਫਲੱਲਾ, ਤੇ ਸਾਡੀਆਂ ਕੁੜੀਆਂ ਵੀ ਆਖਣ ਲੱਗ ਪਈਆਂ। ਵਕੀਲਾਂ ਦਾ ਕੰਮ ਸੀ ਉਦੋਂ ਬਈ ਕੁੜੀ ਕੱਚੀ ਬਣਾ ਕੇ ਤੇ ਲੌਡੇ ਵੇਲੇ ਹੀ ਰੂੜੀਆਂ ਰਾੜੀਆਂ ਤੋਂ ਗੋਹੇ ਫੜ ਕੇ ਤੇ ਵਿੱਚ ਲਾ ਦੇਣੀ ਅੱਗ। ਜੇ ਕਿਸੇ ਦੇ ਘਰੋਂ ਮੁੱਕ ਗਈ ਏ ਫੇਰ ਵੀ ਦੌੜ ਕੇ ਡੈਰਿਓਂ ਅੱਗ ਲੈ ਆਉਣੀ ਏ। ਜੇ ਕਿ ਵੱਡੇ ਵੇਲੇ ਜਿਹੜੇ ਹੁੱਕਾ ਝਾਰੀ ਪੀਂਦੇ ਹਨ ਤੇ ਇੱਕ ਵੀ ਝਾਰੀਆਂ ਪੀਂਦੇ ਹਨ, ਉਹਨਾਂ ਜਾ ਕੇ ਤੇ ਅੱਗ ਧੂਏ ਤੋਂ ਧਰਨੀ ਏ। ਕਿਸੇ ਨੂੰ ਅੱਲਾ ਖੁਸ਼ੀ ਦੇ ਦੇ, ਬੱਚਾ ਦੇ ਦੇ, ਤੇ ਉਹਨ ਆਖਣਾ ਚੱਲ ਇੰਨੀ ਪੈਲੀ ਤੈਨੂੰ ਦਿੱਤੀ ਮਲੂਸ ਕਰਕੇ। ਅੱਛਾ। ਜੋਗੀ ਵੀ ਉੱਥੇ ਮਾਲਕ ਨੇ ਮਲੂਸੀ। ਅੱਛਾ। ਸਾਡੇ ਵੀ ਇੱਥੇ ਮਲਵਾ ਜਿਹੜੇ ਫਕੀਰ ਸਨ ਉਹ ਮਲੂਸੀ ਮਾਲਕ ਸਨ। ਗਿੱਲ ਜੱਟਾਂ ਦੇ ਵੀ ਘਰ ਹੈ ਸਨ ਇੱਥੇ? ਆਹੋ ਗਿੱਲ। ਅੱਛਾ। ਗਿੱਲ ਮੁਸਲਮਾਨ ਸਨ ਉਹ ਜਾਂ ਸਿੱਖ ਸਨ? ਸਿੱਖ ਸਨ। ਅੱਛਾ ਠੀਕ। ਆਲ ਪਈ ਸੀ ਵੀ ਗਿੱਲਾਂ ਵਾਲਾ ਕੋ। ਹਾਂਜੀ ਉਹ ਗਿੱਲ ਜੱਟ ਹੋਏ। ਮੱਲਾ ਤੇ ਜੱਗੂ ਤੇ ਮੱਲਾ ਇਹ ਨਾਂ ਸਨ ਉਹਨਾਂ ਦੇ? ਆਹੋ। ਵਾਹ ਜੀ ਵਾਹ। ਠੀਕ ਹੈ। ਮੋਢਿਆਂ ਦੇ ਲੰਬੜਦਾਰ ਖੇੜਾ ਸੀ। ਖੇੜਾ ਸਿੰਘ। ਖੇੜਾ। ਅੱਛਾ। ਉਹ ਲੰਬੜਾਂ ਵਾਲਾ ਖੂਹ ਹੋਉਂਦਾ ਸੀ ਤੇ ਉਹਨਾਂ ਦਾ ਨਾਂ ਉਹ ਲੰਬੜਾਂ ਵਾਲਾ ਖੂਹ ਬਣਿਆ ਸੀ। ਉਹ ਲੰਬੜਾ ਖੂਹ ਉੱਚੀ ਨਿਸਾਰ ਵਾਲਾ। ਉੱਚੀ ਨਿਸਾਰ ਵਾਲਾ ਖੇੜੇ ਸਿੰਘ ਦਾ ਖੂਹ। ਉਹ ਵੀ ਮੋਟੀ ਹੇਠ ਦਾ ਹੀ ਬਣਿਆ। ਉਹ ਫਿਰ ਜਿਹੜੇ ਖੂਹ ਤੇ ਸਾਡੀ ਵਾਹੀ ਸੀ ਨਾ, ਉਹ ਦੀਵਾਨ ਸਿੰਘ ਸਿੱਖ ਦਾ ਸੀ। ਉਹ ਤੇ ਅਜੇ ਵੀ ਡੱਲ ਮੌਜੂਦ ਹੈ ਨਾ, ਪੱਕੀ ਦੇ ਨਾਲ ਹੀ ਹੈ। ਅੱਛਾ। ਢੋਲੇ ਦਾ ਦੀਵਾਨ ਸਿੰਘ ਸੀ। ਅੱਛਾ ਜੀ। ਤੇ ਉਹ ਵੀ ਇੰਜੀ ਗੱਲ ਮੇਰੇ ਮੂੰਹ ਚੜੀ ਹੈ ਵੀ 150 ਵਿਗੇ ਦਾ ਮਾਲਕ ਸੀ। ਠੀਕ ਹੈ। ਤੇ 2 ਢੱਕੇ ਰੱਖੇ ਹਨ ਤੇ ਕੱਲਾ ਮੁੰਡਾ ਸੀ। ਉਹ ਕਤਲੋਗਾਰਤ ਵੀ ਉਸ ਵੇਲੇ ਬੜੀ ਹੋਈ ਨਾ, ਤੇ ਆਪਣੇ ਪਿੰਡ ਦੇ ਵਿੱਚ ਤੇ ਨਹੀਂ ਕੋਈ ਸਿੱਖਾਂ ਦਾ ਕੋਈ ਜਾਨੀ ਨੁਕਸਾਨ ਹੋਇਆ ਜਾਂ ਪਿੰਡ ਵਾਲਿਆਂ ਨੇ ਅਮਨ ਸ਼ਾਂਤੀ ਨਾਲ ਰਸੂਗੇ? ਕੋਈ ਨਹੀਂ ਅਮਨ ਜਾਨ ਦਾ। ਕੋਈ ਸਿਆਸਤ ਸਰਸਤੀ ਦੀ ਗੱਲ ਦੱਸਣਾ। ਤੇ ਉਧਰੋਂ ਖੜਕ ਸਿੰਘ ਦਾ ਮੁੰਡਾ ਸੀ, ਉਹਦੇ ਨਾਲ ਕਸ਼ਮੀਰਾ ਸੀ, ਉਹ ਜਦੋਂ ਚਰਾਗ ਸਿਰ ਕੱਢਦਾ ਸੀ। ਅੱਛਾ। ਤੇ ਜਿਹੜਾ ਸੀ ਨਾ ਸ਼ੇਰ ਸਿੰਘ ਲੰਬੜ ਖੇੜੇ ਦਾ ਮੁੰਡਾ। ਅੱਛਾ। ਤੇ ਉਹਦਾ ਅੱਗੋਂ ਮੁੰਡਾ ਸੀ, ਉਹਦੇ ਨਾਲ ਕਰਤਾਰ ਸੀ। ਅੱਛਾ। ਤੇ ਕੋਨਾ ਸਿੱਖ ਜਿਹੜੇ ਸਿਆਣੇ ਹਨ ਉਹ ਵਾਲ ਰੱਖ ਦਿੰਦੇ ਹਨ ਤੇ ਉਹ ਟੈਂਡੀ ਕਰਾਉਂਦਾ ਹੁੰਦਾ ਸੀ, ਡੰਗਰ ਡੁੰਗਰ ਚਾਰਦਾ ਹੁੰਦਾ ਸੀ। अस्सलाम वालेकुम। वालेकुम सलाम। बाबा जी की हाल है? ठीक हो? शुक्रिया। हाँ जी। की ना जी अपना? मोहम्मद हनीफ। मुहम्मद हनीफ। ते तुहाडे वालिद साहब दा नाम? गुलाम मोहम्मद। गुलाम मोहम्मद। ते दादा जी दा नाम? मौला बख्श। बाबा मौला बख्श। ठीक है। तुसी अपने दादा जी वेखे? बाबे मौला बख्श ना कोई यादां है ने तुहाडियां? ਉਹ ਮਕਸਦ ਇਹ ਵੇ ਯਾਦਾਂ ਇੰਨੀਆਂ ਕਿ ਨੇ। ਤੇ ਉਹ ਬਾਬੇ ਦੀ ਦੋਹਤਰੀ ਦਾ ਵਿਆਹ ਸੀ ਤੇ ਉੱਚੇ ਪਿੰਡ ਵਿਆਹ ਗਏ ਸਾਂ। ਅੱਛਾ। ਉੱਥੇ ਮੈਨੂੰ ਸਿਆਣ ਸੀ, ਮੈਂ
ਆਦੀ ਜਦੋਂ ਦੀ ਸੋਚ ਸੰਭਲੀ ਹੈ ਮਿੱਠੇ ਦਾ ਬੜਾ ਆਦੀ ਸਾਂ ਅੱਛਾ ਵੀ ਮੈਂ ਮਿੱਠਾ ਗੁੜ ਖਾਣਾ ਹੈ। ਅੱਛਾ ਤੇ ਉਹ ਵੀ ਮੈਨੂੰ ਧਿਆਨ ਹੈ ਮੈਂ ਉਹ ਜਿਹੜੀ ਜਿਹਦਾ ਵਿਆਹ ਸੀ ਨਾ ਮੇਰੀ ਫੁੱਫੀ ਦੀ ਧੀ ਦਾ ਹਾਂ ਉਹਨ ਕੋਠੀਆਂ ਤੇ ਚੜ੍ਹ ਕੇ ਮੱਠ ਚ ਗੁੜ ਮੈਨੂੰ ਦਿੱਤਾ ਉਹ ਵੀ ਪਤਾ। ਉਹ ਜਦੋਂ ਫਿਰ ਅਸੀਂ ਵਾਪਸੀ ਆਏ ਆ ਨਾ ਤੇ ਆਉਂਦਿਆਂ ਉਹਨੂੰ ਫਿਰ ਗੱਡੀ ਲੰਘ ਗਈ ਅੱਛਾ ਜਿਹੜੀ ਰਈਏ ਆਉਣੀ ਸੀ ਤੇ ਉੱਥੋਂ ਉਤਰ ਕੇ ਅੱਛਾ ਤੇ ਸਰਬੰਧ ਨਾਲ ਟਾਂਗੇ ਤੇ ਜਾਂ ਪੈਦਲ ਆਉਣਾ ਸੀ ਠੀਕ ਹੈ ਤੇ ਫਿਰ ਢੰਗਾੜੇ ਤੇ ਚੁੱਕ ਕੇ ਮੇਰੇ ਦਾਦੇ ਨੇ ਆਂਦਾ ਵਾਹ ਜੀ ਵਾਹ ਇੱਥੇ ਠੀਕ ਹੈ ਫਿਰ ਇਹ ਰਵਾਈ ਸੀ ਬਾਹਰ ਤੇ ਉੱਥੇ ਮੈਂ ਨਾਲ ਚਲਾ ਗਿਆ ਸਾਡਾ ਵੀ ਮੁੰਡਾ ਹੁਣ 3 ਸਾਲਾਂ ਦਾ ਸੀ ਹੁੰਦਾ ਤੇ ਉਹ ਆਂਦਾ ਵੀ ਜਿੱਥੇ ਜਾਓ ਮੈਂ ਨਾਲ ਜਾਣਾ ਤੇ ਉਹ ਮੈਂ ਵੀ ਆਖਾਂ ਮੈਂ ਵੀ ਜਾਣਾ ਤੇ ਚਲਾ ਗਿਆ ਪਿਓ ਮੇਰੇ ਨੇ ਸੈਂਜੀ ਦੀ ਭਰੀ ਪਾ ਲਈ ਤੇ ਮੈਂ ਆਖਾਂ ਮੈਂ ਵੀ ਭਰੀ ਪਾਉਣੀ ਹੈ ਮੈਂ ਵੀ ਭਰੀ ਪਾਉਣੀ ਹੈ ਉਹ ਜੱਥਾ ਕ ਸੈਂਜੀ ਬੰਨ ਲਈ ਤੇ ਪਿਓ ਮੇਰਾ ਲੈ ਕੇ ਭਰੀ ਆ ਗਿਆ ਤੇ ਦਾਦਾ ਆਖਣਗਾ ਬਈ ਚੁੱਕ ਫਿਰ ਉਦੋਂ ਆਂਦਾ ਭਰੀ ਚੁੱਕਣੀ ਹੈ ਤੇ ਉਹ ਫਿਰ ਚਟਾਕੀ ਮੈਨੂੰ ਲਾਈ ਤੇ ਹੁਣ ਤੈਨੂੰ ਵੀ ਚੁੱਕਾਂ ਤੇ ਭਰੀ ਵੀ ਚੁੱਕਾਂ ਮੈਨੂੰ ਵੀ ਫਿਰ ਚੁੱਕਿਆ ਸਿਰ ਤੇ ਹੋਰ ਸਹੀ ਜੱਥਾ ਪੱਠਿਆਂ ਦਾ ਵੀ ਰੱਖਿਆ ਜੀ ਜੀ ਇੰਨੀ ਕੁ ਸਿਆਣ ਜਿੱਦਣ ਫੌਤ ਹੋਇਆ ਨਾ ਉਦੋਂ ਮੈਨੂੰ ਨਹੀਂ ਸੀ ਪਤਾ ਉਹ ਮਰ ਗਏ ਅੱਛਾ ਤੇ ਸਾਰੇ ਟੱਬਰ ਮੇਰੇ ਚਾਚੇ ਚੂਚੇ ਰੋਣ ਜੀ ਹਾਂ ਤੇ ਮੈਂ ਖਾਏ ਚੋਰ ਹੋ ਗਈ ਅੱਛਾ ਉਹ ਫਿਰ ਨਾਨਾ ਮੇਰਾ ਆਤੀ ਬੋਲੇ ਵੱਜ ਪਏ ਅੱਛਾ ਉਹ ਆਇਆ ਤੇ ਉਹ ਮੈਨੂੰ ਝੋਲੀ 'ਚ ਲੈ ਕੇ ਨਾ ਤੇ ਆਖੇ ਬਾਬਾ ਕਿੱਥੇ ਬਾਬਾ ਮੈਨੂੰ ਕੋਈ ਪਤਾ ਨਾ ਹਾਂ ਉਹ ਮੰਜੀ ਤੇ ਪਿਆ ਸੀ ਅੱਛਾ ਤੇ ਫੌਤ ਹੋ ਗਿਆ ਥੋੜੇ ਜਿਹੇ ਦਿਨ ਨਾਲ ਹਾਂ ਤੇ ਸਵੇਰ ਨੂੰ ਫਿਰ ਸੰਭਾਲਣਾ ਸੀ ਤੇ ਇੰਨੀ ਕੁ ਸਿਆਣ ਮੈਨੂੰ ਉਹਨਾਂ ਦੀ ਏ ਤੇ ਜਿਹੜੇ ਮੇਰੇ ਜੰਮਣ ਵਾਲੇ ਹਨ ਮੇਰਾ ਪਿਓ ਤੇ ਜਦੋਂ ਸੰਨ 47 ਦਾ ਗਜਰ ਪਿਆ ਨਾ ਤੇ ਉਦੋਂ ਇਹ ਗੱਲ ਆਂਦੇ ਹਨ ਵੀ ਨੀਰ 7 ਸਾਲਾਂ ਦਾ ਸੀ ਅੱਛਾ ਮੈਨੂੰ ਮੇਰਾ ਜੇਨ ਘੁੰਮਦਾ ਵੀ ਮੈਂ ਹੈ ਵੱਧ ਸਾਂ ਤੇ ਉਹ ਲਾੜਨਾ 7 ਸਾਲਾਂ ਦਾ ਉਹ ਜਿਹੜੇ ਸਾਡੇ ਸਿੱਖ ਸਨ ਇੱਥੇ ਕਿਸ਼ਨ ਸਿੰਘ ਜਿਹੜਾ ਸੀ ਉਹ ਬੜਾ ਮਸ਼ਹੂਰ ਸੀ ਨਾ ਸਾਡੇ ਦਾਦੇ ਹੁਣ ਰਹਾਣੀ ਸੀ ਚੋਰੀਆਂ ਚਕਾਰੀਆਂ ਕਰਦੇ ਹੁੰਦੇ ਹਨ ਅੱਛਾ ਕੋਈ ਨੇਕੀ ਕੀਤੀ ਉਹਦੇ ਸਿਰ ਕਿਸ਼ਨ ਸਿੰਘ ਦੇ ਹਾਂ ਤੇ ਉਹ ਆਖਣਗਾ ਉਹ ਸਾਨੂੰ ਵੀ ਲੋੜ ਕੰਮ ਕਰਨ ਦੀ ਹਾਂ ਤੇ ਗਰਮੀਆਂ ਹੋਈਆਂ ਹਾਂ ਤੇ ਕੰਧ ਫੋਲ ਲਈ ਤੇ ਜੇ ਸਿਆਲ ਹੋਏ ਤੇ ਗਲ ਘੁੱਟ ਕੇ ਲੈ ਲਿਆ ਤੇ ਆਹ ਕੰਮ ਕਿਉਂ ਕਰਨਾ ਸਹੀ ਤੇ ਮੇਰੇ ਦਾਦੇ ਹੋਰੀ 2 ਭਰਾ ਹਨ ਫਿਰ ਕਿੱਤਾ ਕੀਤਾ ਉਹਨਾਂ ਅੱਛਾ ਤੇ ਉਹ ਫਿਰ ਜਦੋਂ ਗਾਂ ਸ਼ਾਖ ਤੁਰੀ ਨਾ ਬਾਲ ਬੱਚਾ ਰਹਿਆ ਤੇ ਫਿਰ ਤੋਆ ਕਰਕੇ ਅੱਛਾ ਬਾਬਾ ਜੀ ਤੁਸੀਂ ਬੈਠੇ ਪਿੰਡ ਬੁੱਢਾ ਢੋਲਾ 'ਚ ਤੁਹਾਡਾ ਜੱਦੀ ਪਿੰਡ ਹੈ ਇਹ ਠੀਕ ਹੈ ਨਾ ਮਤਲਬ ਪਿਓ ਦਾਦੇ ਇੱਥੇ ਜੰਮੇ ਪਲੇ ਬੁੱਢਾ ਢੋਲਾ ਦੇ ਵਿੱਚ ਜਦ ਪਾਕਿਸਤਾਨ ਨਹੀਂ ਸੀ ਬਣਿਆ ਪਾਕਿਸਤਾਨ ਬਣਨ ਤੋਂ ਪਹਿਲੇ ਇੱਥੇ ਕਿਹੜੀਆਂ ਕਿਹੜੀਆਂ ਕੌਮਾਂ ਆਬਾਦ ਸਨ ਜਿੱਦਾਂ ਤੁਸੀਂ ਸਿੱਖਾਂ ਦਾ ਵੀ ਜ਼ਿਕਰ ਕੀਤਾ ਸਿੱਖ ਲੋਕ ਵੀ ਸਨ ਮੁਸਲਮਾਨ ਵੀ ਸਨ ਹੋਰ ਇਸ ਤੋਂ ਇਲਾਵਾ ਮੇਰੀ ਨਜ਼ਰ ਜਿਹੜੇ ਮੈਂ ਹੋਰ ਸੰਭਲ ਚ ਅਸਤਵਾਜ ਅਖਵਾਉਂਦੇ ਹੁੰਦੇ ਹਨ ਅਸਤਬਾਜੀ ਚਲਾਉਣੀ ਅੱਛਾ ਵਿਆਹਾਂ ਸ਼ਾਦੀਆਂ 'ਚ ਠੀਕ ਹੈ ਮੈਂ ਆਪ ਸਿੱਖਾਂ ਦੇ ਜ਼ਮਾਨੇ ਦੀ ਇਹ ਗੱਲ ਲੈ ਸਕਦੇ ਹੋ ਉਹਨਾਂ 'ਚ ਕੋਈ ਪੁਰਾਣੇ ਬਾਬਿਆਂ ਦਾ ਜਿਹੜੇ ਅਸਤਬਾਜੀ ਚਲਾਉਂਦੇ ਸਨ ਉਹਨਾਂ ਜਿਹੜੇ ਵੱਡ ਵਡੇਰੇ ਸਨ ਕੋਈ ਨਾਂ ਚੇਤੇ ਰਹਿ ਗਿਆ ਆਹੋ ਉਹ ਮੇਰੀ ਸਮਝ ਇਹੋ ਹੀ ਹੁੰਦਾ ਵੀ ਅੱਲਾ ਦਿੱਤਾ ਸੀ ਉਹਦੇ ਨੂੰ ਅੱਲਾ ਦਿੱਤਾ ਜੀ ਮੇਨ ਬਾਬਾ ਹੋ ਗਿਆ ਅੱਛਾ ਇਸੇ ਤਰ੍ਹਾਂ ਹੀ ਤੁਸੀਂ ਦੱਸਿਆ ਕਿ ਫਕੀਰਾਂ ਦੇ ਵੀ ਘਰ ਹੈ ਸਨ ਇਸੇ ਤਰ੍ਹਾਂ ਹੀ ਫਕੀਰਾਂ ਦੇ ਵੀ ਘਰ ਹੈ ਸਨ ਜਿਹੜੇ ਆਪਣੇ ਧੂਣੀ ਛੁਣੀ ਧਾਂਦੇ ਸਨ ਹਨਾ 2 ਘਰ ਉਹਨਾਂ ਦੇ 2 ਘਰ ਉਹਨਾਂ ਦੇ ਉਹਨਾਂ ਵਿੱਚ ਵੀ ਨਾਂ ਲੈ ਲਵੋ ਇੱਕ ਦੇ ਨਾਲ ਦੀਨ ਮੁਹੰਮਦ ਸੀ ਅੱਛਾ ਤੇ ਇੱਕ ਦੇ ਨਾਲ ਮਹਿੰਗਾ ਸੀ ਦੀਨ ਮੁਹੰਮਦ ਤੇ ਮਹਿੰਗਾ ਲੋ ਜੀ ਆ ਬਾਬੇ ਫਕੀਰਾਂ ਚ ਹੋ ਗਏ ਕਰਮਾਂ ਤਰਖਾਨ ਸੀ ਅੱਛਾ ਤੇ ਅੱਗੋਂ 2 ਘਰ ਬਣੇ ਹਨ 2 ਭਰਾ ਵੱਖਰੇ ਹੋਏ ਤੇ ਉਹ ਇੱਕ ਵਾਈ ਜਾਈ ਕਰਦਾ ਸੀ ਇੱਕ ਸੇਬ ਲੋਕਾਂ ਦੀ ਕਰਦਾ ਸੀ ਠੀਕ ਹੈ ਇਹ 2 ਘਰ ਤਰਖਾਣਾ ਦੇ ਸਨ ਬੋਰਡ ਜਿੱਥੇ ਸੀ ਨਾ ਤੇ ਬੋਰਡ ਦੇ ਨਾਲ ਹੀ ਮਸਜਿਦ ਸੀ ਅੱਛਾ ਬਣਾਈ ਮੁਸਲਮਾਨਾਂ ਦੇ ਜਿਹੜੇ 4 ਘਰ ਸਨ ਅੱਛਾ 2 ਘਰ ਗੁਜਰਾਂ ਦੇ ਹਨ ਠੀਕ ਹੈ ਦਾਦੇ ਹੋਰੀ ਠੀਕ ਹੋ ਗਿਆ ਤੇ
2 ਘਰ ਮਹਿਰਾਂ ਦੇ ਹਨ ਅੱਛਾ ਤੇ 2 ਘਰ ਫਕੀਰਾਂ ਦੇ ਹਨ। ਹਾਂ ਤੇ ਉਹ ਆਮ ਰੋਸ਼ਨੀ ਨਹੀਂ ਸੀ। ਤੇ ਇਹ ਜੀ ਇੰਨੀ ਮੈਂ ਗੱਲ ਸੁਣੀ ਹੈ ਵੀ ਜਿਹੜੇ ਗਵਾਂਢੀ ਵੱਸਦੇ ਹਨ ਨਾ ਉੱਥੇ ਸਿੱਖ ਮੁੜ ਕੇ ਮਾਛੀ ਬੈਠੇ ਨੇ ਉਹਨਾਂ ਦਾ ਉਸ ਘਰ ਜਾ ਕੇ। ਅੱਛਾ ਤੇ ਉੱਥੋਂ ਉਸ ਘਰ ਵਾ ਸਿੱਖ ਜਿਹੜਾ ਸੀ ਉਹ ਬਾਂਗ ਆਂਦਾ ਸੀ ਵੀ ਅੱਜ ਹੁਣ ਦੇ ਲਈਏ, ਮੁੜ ਕੇ ਬਾਂਗ ਨਹੀਂ ਆਖਣੀ। ਅੱਛਾ ਨਮਾਜ਼ ਪੜ੍ਹਨੀ ਹੋਏ ਤੇ ਚੁੱਪ ਕਰਕੇ ਪੜੋ। ਅੱਛਾ ਤੁਸੀਂ ਅਖੇ ਜਗਾਉਂਦੇ ਹੋ ਨਾ ਅਲਫਲੱਲਾ ਹਾਂ ਅਲਫਲੱਲਾ, ਹਾਂ ਤੇ ਸਾਡੀਆਂ ਕੁੜੀਆਂ ਵੀ ਆਖਣ ਲੱਗ ਪਈਆਂ। ਅੱਛਾ ਠੀਕ ਹੈ। ਇਸ ਗੱਲ ਦਾ ਮੈਂ ਕੰਨਾਂ ਨਾਲ ਮੈਂ ਸੁਣੀ ਹੈ, ਮੈਨੂੰ ਵੱਡੇ ਗੱਲ ਕਰਦੇ ਸਨ। ਆਹੋ। ਅੱਛਾ ਫਿਰ ਕੀ ਬਣਿਆ? ਫਿਰ ਬਾਂਗ ਫਿਰ ਰਹੀ ਦਿੰਦੇ ਰਹੇ ਮੁਸਲਮਾਨ ਜਾਂ ਛੱਡ ਦਿੱਤੀ ਉਹਦੇ ਕਹਿਣ ਤੇ? ਸਾਰਾ ਪਿੰਡ ਤੇ ਸਿੱਖਾਂ ਦਾ ਸੀ। ਹਾਂ ਤੇ ਉਹ ਕਮੀ ਕਰਕੇ ਵਸਦੇ ਹਨ। ਉਹਨਾਂ ਜਿੱਦ ਕਰਨੀ ਸੀ ਤੇ ਚਲੋ ਆਏ ਤੇ ਨਮਾਜ਼ ਪੜ੍ਹੀ ਮਸੀਤੇ ਸਜਦਾ ਦੇਣ ਵਾ ਘਰ ਬਣਾਇਆ ਸੀ ਤੇ ਸ਼ੋਅ ਨਾ ਕੀਤੀ। ਅੱਛਾ ਤੇ ਬਾਂਗੂ ਦੀ ਸ਼ੋਅ ਨਾ ਜੀ ਜੀ ਮੈਂ ਸਮਝ ਜੇ ਗਿਆ। ਪੜ੍ਹਨੀ ਹੋਈ ਤੇ ਮੁੱਠੀ ਆਵਾਜ਼ ਆਖ ਲਈ ਬਾਂਗ ਆਖਣਾ ਜਾਇਜ਼। ਤੇ ਸਹੀ ਹੈ। ਬਈ ਇੰਨੀ ਗੱਲ ਹੋਈ ਮੇਰੇ ਨਾਲ ਪਿਓ ਨੇ ਮੈਨੂੰ ਦੱਸੀ ਹੈ ਬਈ ਮੈਂ ਸਿੱਖ ਨਾ ਮਾਂਗ ਨਹੀਂ ਸੁਣਾ ਕਰਦੇ ਦੇ ਨਾ ਮਲਵਾਣੇ ਨੂੰ। ਇਹ ਜਿਹੜੇ ਮੇਰੇ ਜੰਮਣ ਵਾਲੇ ਸਨ ਨਾ ਵੱਡੇ ਮੇਰੇ ਦਾਦੇ ਹੋਰੀ, ਉਹਦੇ ਮੁੜ ਕੇ ਅਲੀਪੁਰ ਵੀ ਜਾਂਦਾ ਰਿਹਾ ਤੇ ਉਹਦੇ ਗੇਤਰੇ ਏਡੇ ਨਮਾਜ਼ੀ ਵੀ ਨਹੀਂ ਕਰਨਾ ਬਈ ਜੀ ਜੀ ਟਾਈਮ ਦੇ ਟਾਈਮ ਹਾਂਜੀ ਮੈਂ ਸਮਝ- ਨਮਾਜ਼ੀ ਆ। ਸਹੀ ਹੈ। ਤੇ ਬਾਬਾ ਜੀ ਜਿਹੜੇ ਇੱਥੇ ਉਹ ਮੁਸਲਮਾਨ ਜੱਟ ਨੇ ਉਹ ਕਿਹੜੇ ਜੱਟ ਨੇ ਜੀ? ਉਹਨਾਂ ਦੀ ਬਸਰਾ। ਆਹੋ। ਇਹਦਾ ਮਤਲਬ ਤੁਸੀਂ ਕਹਿ ਲਓ ਕਿ ਜਿਹੜੇ ਸਿੱਖ ਸਨ ਉਹ ਵੀ ਬਸਰਾ ਹਨ, ਆਹੋ ਹੈਨਾ? ਆਹੋ। ਯਾਨੀ ਬਸਰਾ ਜੱਟਾਂ ਦਾ ਪਿੰਡ ਤੁਸੀਂ ਕਹਿ ਲਓ। ਬਸਰਾ ਜੱਟ ਵੱਸਦੇ ਸਨ। ਅੱਛਾ ਤੇ ਮੁਸਲਮਾਨਾਂ ਵਿੱਚੋਂ ਨਾਂ ਲੈ ਲਵੋ ਜੱਟਾਂ ਦੇ ਜਿਹੜੇ ਬਸਰਾ ਜੱਟ ਸਨ ਉਸ ਵੇਲੇ ਬਾਬੇ ਉਹਨਾਂ ਦੇ ਦੌਰ ਦੇ ਪੁਰਾਣੇ, ਤੁਹਾਡੇ ਵਾਲਾ ਸਾਹਿਬ ਦੇ ਹਾਣੀ, ਤੁਹਾਡੇ ਦਾਦਾ ਜੀ ਦੇ ਜਿਹੜੇ ਹਾਣ ਦੇ ਸਨ, ਕੋਈ ਨਾਂ ਚੇਤੇ ਰਹੇ? ਉਹ ਬਾਬਾ ਮਮਸਾ ਨਾ ਜਿਹੜਾ ਉਹਦੇ ਪਿਓ ਦਾ ਬਾਬਾ ਮਮਦੀਨ ਸੀ। ਅੱਛਾ ਠੀਕ ਹੈ। ਤੇ ਉਹ ਮੈਂ ਉਹਦੇ ਦਾਦੇ ਨੂੰ ਵੀ ਜਾਣਨਾ। ਅੱਛਾ ਤੇ ਉਹ ਨਾਂ ਨਹੀਂ ਪੱਕਾ ਕੇਸਰ ਸਿੰਘ ਸੀ ਕਦੇ। ਅੱਛਾ ਠੀਕ ਹੈ। ਇਹ ਜਿਹੜਾ ਕਨਵਰਟ ਹੋਏ ਨੇ ਹਾਂ ਇਸਲਾਮ ਚ ਆਏ। ਜੀ ਯਾਨੀ ਜਿਹੜਾ ਬਾਬਾ ਮੁਹੰਮਦ ਸੈਨ ਨੇ ਉਹਦੇ ਦਾਦੇ ਦਾ ਨਾਮ ਕੇਸਰ ਸਿੰਘ ਦੱਸ ਰਹੇ ਨੇ। ਬੇਸ਼ੱਕ ਹਾਂ। ਵਾਹ ਆ ਜਿਹੜਾ ਸਟਾਫ ਹੈ ਇਹ ਤੇ ਮੜੀਆਂ ਹਨ ਢੋਲੇ ਦੀਆਂ। ਅੱਛਾ ਤੇ ਉੱਥੇ ਬਾਬੇ ਵਜਕੇ ਦਾ ਡੇਰਾ ਹੁੰਦਾ, ਉਹ ਮੜੀਆਂ ਹਨ ਬੁੱਢੇ ਦੀਆਂ। ਅੱਛਾ ਬੁੱਢਾ ਢੋਲਾ ਬੇਸਿਕਲੀ 2 ਪਿੰਡ ਨੇ? 2 ਪਿੰਡ। ਹਾਂ ਅੱਛਾ ਇਨਕੀ ਤੇ- ਇੱਕ ਬੁੱਢਾ ਹੈ, ਹਾਂ। ਉਹ ਨਾਲ ਦੀ ਆਬਾਦੀ ਜਿਹੜੀ ਉਹ ਟੋਲਾ ਹੈ। ਠੀਕ ਬਾਬਾ, ਇਹਦੀ ਵਜ੍ਹਾ ਤਸਮੀਆ ਕੀ ਹੈ? ਬੁੱਢਾ ਢੋਲਾ 2 ਭਰਾ ਸਨ, ਕੋਈ ਬਾਬਿਆਂ ਦੇ ਨਾਂ ਦੇ ਪਿੰਡ ਨੇ ਆ? ਮੈਂ ਇਹੋ ਹੀ ਗੱਲ ਸੁਣੀ ਹੈ ਹਾਂ ਵੀ 2 ਭਰਾ ਹਨ, ਉਹ ਢੋਲਾ ਸੀ ਤੇ ਬੁੱਢਾ ਸੀ। ਹਾਂ ਤੇ ਉਹ ਫਿਰ ਇੰਜ ਵੀ ਗੱਲ ਸੁਣੀ ਵੀ ਮਾਲਕੀ ਜਿਹੜੀ ਹੈ ਨਾ ਬੁੱਢੇ ਢੋਲੇ ਦੀ 2200 ਵੇਗਾ ਮੈਂ ਸੁਣੀ ਸੀ। ਅੱਛਾ ਠੀਕ ਤੇ ਹੈ। ਕੁਝ ਮਾਲਕੀ ਜਿਹੜੀ ਸੀ ਨਾ ਇਹ ਪੱਖੋ ਗਿਆ ਦਾ ਸੀ, ਕੋਈ ਰਾਜਾ ਸੇਠ ਅੱਛਾ ਉਹਦੀ ਸੀ। ਠੀਕ ਹੈ। ਉਹਨ ਬੁੱਢੇ ਨੂੰ ਜਾਂ ਢੋਲੇ ਨੂੰ ਕੁੜੀ ਦਿੱਤੀ ਤੇ ਉਹਨ ਫਿਰ ਆਖਿਆ ਬਈ ਗੱਲਾਂ ਸੁਣੀਆਂ ਨੇ ਨਾ ਬਜ਼ੁਰਗਾਂ ਕੋਲ ਜਿਵੇਂ ਮੈਂ ਹਾਂਜੀ, ਕਿਹਾ ਹਾਂਜੀ। ਕਰਨ ਤੁਹਾਡੇ ਨਾਲ। ਜੀ ਤੇ ਉਹ ਆਏ ਕੁੜੀ ਵਾਲੇ ਨੇ ਆਖਿਆ ਬਈ ਘੋੜੀ ਤੇ ਚੜ ਕੇ ਤੇ ਵੜ ਲੈ ਜਿੰਨੀ ਵਾਲੀ ਜਾਂਦੀ ਆ। ਅੱਛਾ ਹਾਂ ਉਹ ਹੈ ਉਦੋਂ ਇਸ ਤਰ੍ਹਾਂ ਦਾ ਜ਼ਮਾਨਾ ਸੀ, ਗੱਲਾਂ ਹੀ ਸੁਣੀਆਂ ਨੇ ਨਾ ਬੁੱਢਿਆਂ ਵੇਲੇ ਖੂਹ ਵਗਦੇ ਉਹਨਾਂ ਨੂੰ ਮਹਿਰ ਬੂਟਾ ਹੁੰਦਾ ਸੀ ਪੁਰਾਣਾ ਬੰਦਾ। ਤੇ ਉਹਨੂੰ ਦੱਸੀ ਬਈ ਉਹ ਫਿਰ ਉਹਨੂੰ ਆਖਿਆ ਨਾ ਘੋੜੀ ਤੇ ਚੜ ਕੇ ਵੜ ਲੈ। ਤੇ ਉਹ ਵੀ ਕੀਤਾ, ਉਹ ਫਿਰ ਸੰਡੇ ਤੇ ਚੜ ਗਿਆ। ਅੱਛਾ ਉਹਨ ਫਿਰ ਸੰਡੇ ਨਾਲ ਵੜਾਵਾ ਮਾਰਿਆ ਤੇ 2200 ਵਿਗਾ ਕਾਗਜ਼ਾਂ ਜਾ ਗਈ ਸੀ। ਤੇ ਉਹ ਫਿਰ ਬਾਰਡਰ ਬੂਡਰ ਵੀ ਮੌਜੂਦ ਹੈ, ਲਿੱਦੋ ਕਿਆਂ ਦੀ ਤੇ ਸਾਡੇ ਪਿੰਡ ਦੀ ਤੇ ਬਾਲੇ ਕਿਆਂ ਦੀ ਤੇ ਅੱਛਾ ਉਹ ਜਿੱਧਰ ਨੂੰ ਸੰਡਾ
ਸਾਡੀ ਜ਼ਮੀਨ ਦੇ ਨਾਲ ਜਾਪਦਾ ਹੈ ਵੀ ਉਹ ਕੰਮ ਕਿਸ ਤਰ੍ਹਾਂ ਹੋਇਆ ਹੈ। ਤੇ ਉਹ ਪੈਲੀ ਇੱਕ ਵੱਟ ਡਿੱਗੀ ਹੈ ਸਾਡੇ ਪਿੰਡ ਦੇ ਰਕਬੇ ਚ ਆਉਂਦੀ ਹੈ ਤੇ ਰਕਬਾ ਲਿੱਦੋ ਕਹਿੰਦਾ ਉਹ ਰਕਬੇ ਲਿੱਦੋ ਕਹਿੰਦਾ ਤੇ ਵੱਟ ਭੰਨ ਕੇ ਸਾਡੇ। ਸਹੀ। ਇਹ ਮੈਂ ਗੱਲ ਸੁਣੀ ਕਿ ਘੋੜੀ ਛੋੜੀ ਫੇਰਦੇ ਹਾਂ ਉਸ ਵੇਲੇ ਜੀ ਆਪਣੀ ਘੋੜੀ ਫੇਰ ਲੈ ਜਿੰਨੀ ਤੇਰੀ ਘੋੜੀ ਫੇਰੀ ਰਕਬਾ ਤੇਰਾ। ਇਹ ਨਵੀਂ ਗੱਲ ਮੈਨੂੰ ਸੁਣਨ ਨੂੰ ਮਿਲੀ ਕਿ ਭਾਈ ਬੁੱਢੇ ਢੋਲੇ ਦੇ ਬਾਬੇ ਨੇ ਸੰਡਾ ਫੇਰਿਆ। ਕੁੜੀ ਮਹੀਆ ਨਹੀਂ ਸੀ ਉਹਦੇ ਕੋਲ ਸੰਡਾ ਉਹ ਸੰਡੇ ਦੀ ਬੈਗ ਹੈ ਮਾਰਾ ਫੇਰ ਵੀ ਉਹਨੇ ਬੜਾ ਹੀ ਲਾਮਾ ਮਾਰਿਆ। ਹਾਂਜੀ 2200 ਘੇਰ ਗਿਆ। ਤੁਸੀਂ ਖੂਹਾਂ ਦੇ ਨਾਂ ਲੈ ਲਵੋ ਖੂਹਾਂ ਦੇ ਕੀ ਅੱਲਾ ਸਨ ਉਸ ਵੇਲੇ ਹੁੰਦਾ ਸੀ ਨਾ ਟਾਲੀ ਵਾਲਾ ਕਿੱਕਰ ਵਾਲਾ ਜੀਆ ਰੋਈ ਵਾਲਾ ਵੇ ਉਹ ਆਹੋ ਦੱਸਣਾ। ਹਾਂ ਉਹ ਤਾਂ ਮੈਨੂੰ ਸਿਆਣ ਹੈ ਖੂਹਾਂ ਦੀ। ਹਾਂ ਦੱਸੋ ਖੂਹਾਂ ਦੇ ਬਾਰੇ। ਉੱਥੇ ਉਹ ਲੋਹਾਰ ਨੇ ਤੇ ਉਹਨੂੰ ਪਰ ਨਾਲ ਹੀ ਨਿਆਈ ਦੇ ਵਿੱਚ ਖੂਹ ਸੀ। ਅੱਛਾ ਹੁਣ ਪੂਰ ਕੇ ਉਹਦੇ ਕੋਠੇ ਕਾਠੇ ਬਣ ਗਏ ਨੇ। ਅੱਛਾ ਤੇ ਇਹ ਵੀ ਮਸੀਤ ਦੇ ਕੋਲ ਸੀ। ਤੇ ਇਹ ਤੇ ਮੇਰੇ ਪਿਓ ਨੇ ਆਖਿਆ ਸੀ ਵੀ ਬਾਬਾ ਜੱਟ ਜਦੋਂ ਬਾਰੇ ਤੁਰ ਗਿਆ ਨਾ ਹਾਂ ਤੇ ਉਹ ਪੈਲੀ ਗਹਿਣੇ ਗੂਣੇ ਦੀ ਸੀ ਬੜੇ ਤੇ ਗਹਿਣੇ ਪਾਏ ਸੀ। ਤੇ ਉਹ ਕਿਸ਼ਨ ਸਿੰਘ ਦਾ ਕੰਮ ਜੀ ਚੱਲਿਆ ਪੈਸੇ ਦੀ ਗੱਲ ਹੁੰਦੀ। ਤੇ ਉਹ ਕਿਸ਼ਨ ਸਿੰਘ ਨੇ ਲਾਇਆ ਸੀ ਮੋਟੀਆਂ ਇੱਟਾਂ ਦਾ ਹੀ। ਅੱਛਾ ਪਹਿਲੇ ਖੂਹ ਜਿਹੜੇ ਹਨ ਉਹ ਪੁਰਾਣੀਆਂ ਇੱਟਾਂ ਦੇ ਨਿੱਕੀਆਂ ਬਰੀਕ ਬਰੀਕ ਟਾਇਲਟ ਬਰੀਕ ਇੱਟ ਦੇ। ਹਾਂਜੀ ਉਦੋਂ ਨਹੀਂ ਸੀ ਇੰਨੀ ਰੋਸ਼ਨੀ ਜ਼ਿਆਦਾ ਮਿੱਟੀ ਕਦੇ ਪੱਕੇ ਨਾਲ ਬੱਬਰੀਆਂ ਜੀ ਪਕਾ ਕੇ ਹਾਂਜੀ ਹਾਂਜੀ ਇਸ ਤਰ੍ਹਾਂ ਪੈਰੋਂ ਪੈਰ ਫਿਰ ਮਸਾਲੇ ਨਿਕਲਦੇ ਕੋਲੇ। ਅੱਛਾ ਕਿਸ਼ਨ ਸਿੰਘ ਨੇ ਖੂਹ ਲਵਾਇਆ ਮੋਟੀਆਂ ਇੱਟਾਂ ਦਾ। ਪਿਓ ਮੇਰਾ ਆਂਦਾ ਵੀ ਫਿਰ ਜਿੰਨਾ ਚਿਰ ਇੱਥੇ ਰਹੇ ਇਹਨਾਂ ਨੇ ਇਹ ਕਿਸ਼ਨ ਸਿੰਘ ਆਖੂ ਅਖਵਾਉਂਦਾ ਸੀ ਤੇ ਮੈਂ ਕਿਸ਼ਨ ਸਿੰਘ ਝਾਂਬਾਂ ਵਿੱਚੋਂ ਖਿੱਚੀਆਂ ਨੇ। ਅੱਛਾ ਤਗੜਾ ਸੀ ਮੇਰਾ ਪਿਓ ਸੁਹਾਗਾ ਦੂਗਾ ਚੁੱਕਦਾ ਸੀ। ਅੱਛਾ ਤੇ ਉਹ ਆਖਾਂਗਾ ਵੇ ਇੱਥੇ ਮੈਂ ਨਾ ਇਹ ਖੂਹ ਚ ਝਾਂਬਾਂ ਕੱਢੀਆਂ ਨੇ। ਅੱਛਾ ਤੇ ਪਰਾਂ ਜਿਹੜਾ ਨਿਆਈਆਂ ਹੀ ਦੱਸਣਾ ਨਾ ਹਾਂ ਉਹ ਸਾਹਮਣੇ ਹੀ ਘਰ ਹੁਣ ਲੁਹਾਰ ਉੱਥੇ ਹੁੰਦੇ ਨੇ ਉਹ ਗਿੱਲਾਂ ਵਾਲਾ ਖੂਹ ਆਉਂਦੇ ਹੁੰਦੇ ਹਨ ਗਿੱਲ ਜੱਟ ਸਨ। ਠੀਕ ਹੈ। ਅੱਛਾ ਉਹ ਵੀ ਘਰ ਹੈ ਸਨ ਇੱਥੇ ਗਿੱਲ ਜੱਟਾਂ ਦੇ। ਹੈਂ ਗਿੱਲ ਜੱਟਾਂ ਦੇ ਵੀ ਘਰ ਹੈ ਸਨ ਇੱਥੇ। ਆਹੋ ਗਿੱਲ ਅੱਛਾ ਗਿੱਲ ਮੁਸਲਮਾਨ ਸਨ ਉਹ ਜਾਂ ਸਿੱਖ ਸਨ? ਸਿੱਖ ਸਨ। ਅੱਛਾ ਠੀਕ। ਆਲ ਪਈ ਸੀ ਵੀ ਗਿੱਲਾਂ ਵਾਲਾ ਖੂਹ। ਹਾਂਜੀ ਹਾਂਜੀ ਉਹ ਗਿੱਲ ਜੱਟ ਹੋਏ। ਮੱਲਾ ਤੇ ਜੱਗੂ ਤੇ ਮੱਲਾ ਇਹ ਨਾਂ ਸਨ ਉਹਨਾਂ ਦੇ। ਆਹੋ ਵਾਹ ਜੀ ਵਾਹ ਠੀਕ ਹੈ। ਮੋਢਿਆਂ ਦੇ ਠੀਕ ਹੋ ਗਿਆ। ਇੱਕ ਦਿਨ ਜੱਗਾ ਦਾ ਜੱਗੂ ਸੀ ਤੇ ਇੱਕ ਦਿਨ ਮੱਲਾ। ਠੀਕ ਉਹ ਹੈ। ਮੁੜ ਕੇ ਨਾ ਅੱਛਾ ਫਿਰ ਇਸ ਤਰ੍ਹਾਂ ਚਾਰ ਯਾਰੀ ਚ ਮੈਂ ਨਾ ਜਿਹੜੇ ਮੇਰੇ ਨਾਲ ਸਿਆਣੇ ਸਨ ਹਾਂ ਉਹਨਾਂ ਫਿਰ ਸਕੀਮਾਂ ਲਾਉਣੀਆਂ ਹਾਂ ਗੱਲਾਂ ਕਰਨੀਆਂ ਆਪੋ ਚ ਹਾਂ ਆਖਣਾ ਵੇਖ ਭਾਈ ਹਾਂ ਉਹ ਗਿੱਲਾਂ ਵਾਲਾ ਖੂਹ ਸੀ ਗਿੱਲਾਂ ਦਾ ਘਰ ਸੀ ਜਿਹੜਾ ਉੱਥੇ ਜੱਗੂ ਤੇ ਮੱਲਾ ਤੇ ਹੁਣ ਨਬੀਆ ਤੇ ਦੀਨਾ ਆ ਗਏ ਨੇ ਲੁਹਾਰ। ਹਾਂ ਇੱਥੋਂ ਲੰਬੜਦਾਰ ਖੇੜਾ ਸੀ। ਖੇੜਾ ਸਿੰਘ ਖੇੜਾ ਅੱਛਾ ਉਹ ਲੰਬੜਾਂ ਵਾਲਾ ਖੂਹ ਹੋਉਂਦਾ ਸੀ। ਤੇ ਉਹ ਉਹਨਾਂ ਦਾ ਨਾਂ ਉਹ ਲੰਬੜਾਂ ਵਾਲਾ ਖੂਹ ਸੁਣਿਆ ਸੀ। ਉਹ ਅੱਛਾ। ਲੰਬੜਾ ਖੂਹ ਉੱਚੀ ਨਿਸਾਰ ਵਾਲਾ। ਉੱਚੀ ਨਿਸਾਰ ਵਾਲਾ ਉਹ ਵੀ ਖੇੜੇ ਸਿੰਘ ਦਾ ਖੂਹ। ਉਹ ਵੀ ਮੋਟੀ ਇੱਟ ਦਾ ਹੀ ਬਣਿਆ। ਅੱਛਾ ਜੀ ਠੀਕ ਜਿਹੜੇ ਹੈ। ਹਨ ਦੋ ਹੋਰ ਤਿੰਨ ਇਕੱਠੇ ਹੀ ਸਨ। ਹਾਂ ਤੇ ਉਹ ਆਪੋ ਨੂੰ ਮੇਰੇ ਉਹਨਾਂ ਦੇ ਹੋਣੇ ਨੇ ਉਹਨਾਂ ਦਾ ਮੈਨੂੰ ਯਾਦ ਨਹੀਂ। ਉਹ ਬੱਬਰੀਆਂ ਦੇ ਹੀ ਸਨ। ਉਹ ਪੁਰਾਣੀ ਇੱਟ ਦੇ ਬਰੀਕ ਇੱਟ ਦੇ ਬਰੀਕ ਇੱਟ। ਉਹ ਤਿੰਨ ਖੂਹ ਇਕੱਠੇ ਸਨ। ਇਹ ਤੁਹਾਨੂੰ ਯਾਦ ਨਹੀਂ ਰਿਹਾ ਕੋ ਕਿਹੜੇ ਸਰਦਾਰ ਦੇ ਹਾਂ ਕਿਹੜਾ ਸਿੱਖ ਸੀ ਉੱਥੇ ਮਲਕੀਅਤ ਕੀਤੀ ਸਨ? ਬਸ ਹੈ ਸਿੱਖੀ ਸਨ ਰਹਿ ਸੀ। ਮੈਂ ਇੱਥੋਂ ਥੋੜੀ ਵੇਖਿਆ ਖੂਹਾਂ ਦੇ ਉੱਤੇ ਢਾਰੇ ਬਣੇ ਮਾਲ ਡੰਗਰ ਖੂਹ ਤੇ ਹੀ ਰਹਿਣਾ ਉਹਦੇ ਖੂਹ ਤੇ ਰਹਿਣਾ। ਅੱਛਾ ਉਹ ਜਿਹੜੇ ਹਨ ਦੋ ਤਿੰਨ ਚੌਧਰੀ ਬਸ਼ੀਰ ਨੇ ਉੱਥੇ ਹੁਣ ਆੜਤ ਪਾਈ ਆੜਤ ਪਾਈ। ਅੱਛਾ ਜੀ ਉਹ ਜਿਹੜੇ ਹਨ ਉਹ ਪੁਰਾਣੇ ਖੂਹ ਸਨ। ਅੱਛਾ ਜੀ ਉਹਨਾਂ ਦੇ ਵਿੱਚੋਂ ਨਾ ਜਦੋਂ ਵਿੱਚ ਬਰਾ ਹੋ ਜਾਣਾ ਨਾ ਤੇ ਉਦੋਂ ਫਿਰ ਟੋਕਰੀਆਂ ਨਾਲ ਕੱਢ ਕੇ ਨਾ ਵਿੱਚੋਂ ਮਿੱਟੀ ਹਾਂ ਬਾਬਰੀਆਂ ਟੁੱਟੀਆਂ। ਹਾਂਜੀ ਤੇ ਉਹ ਫਿਰ ਉਹ ਕੀਨਾ ਲਾਈਆਂ। ਅੱਛਾ ਉਹ ਫਿਰ ਇਸ ਤਰ੍ਹਾਂ ਦਾ ਦੌਰ ਮੈਂ ਵਗਦਿਆ ਵੀ ਵੇਖਿਆ। ਤੇ ਉਹ ਉਸ ਜ਼ਮਾਨੇ ਦੇ ਵਿੱਚ ਨਾ ਮਿੱਟੀ ਦੀਆਂ ਟਿੰਡਾਂ ਘੁਮਿਆਰ ਪਕਾਉਂਦੇ ਸਨ। ਹਾਂਜੀ ਤੇ ਉਹ ਦੱਬ ਦੇ ਤੇ ਕਾਈ ਦੇ ਕੁੱਟ ਕੇ ਤੇ ਉਹ ਖੱਬੜ ਵੱਟਣੇ ਲੜ ਬਣਾਉਣੇ।
ਉਹਦੇ ਵਿੱਚ ਫਿਰ ਦੋ ਲੜ ਹੋਣੇ ਵੱਟ ਚਾੜ ਕੇ ਨਾ ਤੇ ਲੱਕੜ ਦੀਆਂ ਬਣਾਈਆਂ ਹੋਣੀਆਂ ਰੇੜੀਆਂ ਵੱਡੇ ਪਾ ਕੇ ਉਹ ਪਸਾ ਕੇ ਉਹਦੇ ਨਾਲ ਫਿਰ ਘਰੇ ਤੇ ਘਰੇ ਜਿਵੇਂ ਲੋਹੇ ਦੀਆਂ ਟੋਹਾਂ ਡੰਡਾ ਵੇਖੀਆਂ ਨੇ ਹਾਂਜੀ ਇਸੇ ਬਣਾ ਨਾਲ ਉਹ ਘਰੇ ਤੇ ਘਰੇ ਨਾ ਟਿੰਡਾਂ ਖੋਲ ਲੈਣੀਆਂ ਬੰਨ ਪਾ ਲੈਣੀਆਂ। ਉਹ ਫਿਰ ਜਿਹੜੇ ਖੂਹ ਤੇ ਸਾਡੀ ਵਾਹੀ ਸੀ ਨਾ ਉਹ ਦੀਵਾਨ ਸਿੰਘ ਸਿੱਖਦਾ ਸੀ, ਉਹ ਤੇ ਅਜੇ ਵੀ ਡੱਲ ਮੌਜੂਦ ਹੈ ਨਾ ਪੱਕੀ ਦੇ ਨਾਲ ਹੀ ਹੈ। ਅੱਛਾ ਢੋਲੇ ਦਾ ਦੀਵਾਨ ਸਿੰਘ ਸੀ। ਅੱਛਾ ਜੀ। ਤੇ ਉਹ ਵੀ ਇੰਜੀ ਗੱਲ ਮੇਰੇ ਮੂੰਹ ਚੜੀ ਹੈ ਮੈਂ 150 ਵਿਗੇ ਦਾ ਮਾਲਕ ਸੀ। ਠੀਕ ਹੈ। ਤੇ 2 ਢੰਗੇ ਰੱਖੇ ਹਨ ਤੇ ਕੱਲਾ ਮੁੰਡਾ ਸੀ ਤੇ ਉਹ ਪਿਛਾਂ ਪਿੰਡ ਦੇ ਗੋਰੇ ਨਿਆਈਆਂ ਨੂਈਆਂ ਜਵਾਈ ਕਰਨੀ। ਅੱਛਾ। ਜਿਹੜੀ ਜ਼ਿਆਦਾ ਜ਼ਮੀਨ ਉਹਦੇ ਸਾਹਮਣੇ ਚੜ ਰਹੀਆਂ ਹੋਣੀਆਂ ਤੇ ਉਹ ਇੱਕ ਗੱਖੜਾਂ ਵਾਲਾ ਖੂਹ ਹੁੰਦਾ ਸੀ। ਬਾਬੇ ਦੀਵਾਨ ਦੇ ਮੁੰਡੇ ਦਾ ਨਾਂ ਪਤਾ ਹੈ? ਹਾਂ, ਜਿਹੜਾ ਦੀਵਾਨ ਸੀ ਸਿੱਖ, ਉਹਦੇ ਮੁੰਡਾ ਇੱਕੋ ਹੀ ਸੀ ਮੁੰਡਾ ਦਾ, ਉਹਦਾ ਨਾਂ ਦਾ ਪਤਾ ਤੁਹਾਨੂੰ? ਆਹੋ ਮੈਨੂੰ ਇੰਜੀ ਸ਼ਾਹ ਨਾਂ ਦਾ ਸ਼ੱਕ ਪੈਂਦਾ ਵਾ, ਉਹਦਾ ਨਾਂ ਸ਼ਿੰਗਾਰਾ ਸੀ। ਠੀਕ ਹੋ ਗਿਆ। ਉਹ ਫਿਰ ਨਾ ਉਹਦੀ ਪੈੜੀ ਜੀ ਇੱਥੇ ਬਹੁਤੇ ਆ ਉਹਦੇ ਵਿਹੜੇ ਵੇਲਣਾ ਸੀ। ਅੱਛਾ। ਉਹ ਹੁਣ ਦੇ ਲੋਕੀ ਪੈੜੀਆਂ ਜੰਮੇ ਕੱਢ ਕੇ ਪੀੜ ਲੈਂਦੇ ਨੇ ਨਾ, ਉਦੋਂ ਘੜਿਆਲਾਂ ਬਣਾਈਆਂ ਸਨ। ਉਦੋਂ ਘਰ ਵੀ ਬਾਬਾ ਵੱਡੇ ਵੱਡੇ ਹੁੰਦੇ ਸਨ ਹਨਾ? ਘਰ ਵੀ ਵੱਡੇ ਹੋਣੇ ਉਹ ਘੜਿਆਲਾਂ। ਅੱਛਾ। ਉਹ ਮੈਨੂੰ ਆਪ ਸਿਆਣ ਮੈਂ ਨਾਲ ਗਿਆ ਸਿੱਖਾਂ ਦੇ ਜ਼ਮਾਨੇ 'ਚ। ਜਿਵੇਂ ਮੈਂ ਆਪਣੇ ਮੁੰਡੇ ਦੀ ਗੱਲ ਕਰਨਾ ਹੋਏ ਮੈਂ ਵੀ ਤੇ ਉੱਥੇ ਗਿਆ ਤੇ ਉੱਥੇ ਮੈਂ ਢੱਗਿਆ ਸੀ ਸਾਡੇ ਕੋਲ ਵੀ, ਸਾਡੇ ਮੇਰੇ ਚਾਚਾ ਕੋਲ ਢੱਗਿਆ ਤੇ ਉਹ ਸ਼ਿੰਗਾਰੇ ਨਾਲ ਨਾ ਢੱਗਿਆ ਦੀ ਜਿੱਦ ਕਰ ਗਿਆ। ਮੈਂ ਆਪਣੇ ਕੰਨਾਂ ਨਾਲ ਆਪ ਸੁਣਿਆ, ਮੇਰਾ ਚਾਚਾ ਸੈਨ ਸੀ। ਉਹ ਆਖਾਂਗਾ ਵੀ ਇੱਥੇ ਨਹੀਂ ਵੇਲਣੇ ਪਤਾ ਲੱਗਣਾ, ਉਹ ਕਿੱਕਰ ਨੂੰ ਪਾ ਕੇ ਨਾ ਰਸਾ ਤੇ ਉੱਥੇ ਪਤਾ ਲੱਗਣਾ ਇਹੋ ਜਿਹੇ ਲਾਡ ਢੱਗਿਆਂ ਦੀ ਅੱਛਾ ਕਰਨੇ ਕੁਰਨੇ। ਠੀਕ। ਅੱਗੇ ਖੂਹ ਤੁਸੀਂ ਦੱਸ ਕਿਹੜਾ ਜ਼ਿਕਰ ਕਰਨ ਲੱਗੇ ਹੋ? ਗੱਖਣਾ ਵਾਲਾ ਖੂਹ। ਅੱਗੇ ਕਿਹੜਾ ਖੂਹ ਆ ਗਿਆ ਫਿਰ ਬਾਬੇ ਦੀਵਾਨ ਸਿੰਘ ਤੂੰ? ਅਗਲਾ ਖੂਹ ਕਿਹੜਾ ਦੱਸਣ ਲੱਗੇ ਹੋ? ਉਹ ਗੱਖਣਾ ਵਾਲਾ। ਅੱਛਾ ਜੀ। ਜਿੱਥੋਂ ਮੇਰੇ ਦਾਦੇ ਨੇ ਮੈਨੂੰ ਚੁੱਕ ਕੇ ਆਂਦਾ ਨਾ ਤੈਨੂੰ ਭਰੀ ਆਖੇ ਕੋਈ ਹਾਂ ਸਿੰਜੀ ਦੀ ਮੰਗਦਾ। ਹਾਂਜੀ ਹਾਂਜੀ। ਉਦੋਂ ਵੀ ਮਹਿਰਾਂ ਦੀ ਤੇ ਸਾਡਿਆਂ ਵੱਡਿਆਂ ਦੀ ਵਾਈ ਗੱਖੜਾਂ ਵਾਲੇ ਖੂਹ ਤੇ ਸੀ। ਤੇ ਪੈਲੀ ਸਾਰੀ ਜਿਹੜੀ ਸੀ ਨਾ ਉਹ ਲక్ష్ਮੀ ਦਾਸ ਬਾਹਮਣ ਸਰਾਜ ਦਾ। ਲక్ష్ਮੀ ਦਾਸ ਬਾਹਮਣ। ਲక్ష్ਮੀ ਦਾਸ। ਅੱਛਾ ਜੀ। ਬਾਹਮਣ ਸੀ ਪਿੰਡ ਸਰਾਜ ਦਾ। ਉਹਦੇ ਉਹ ਗਹਿਣੇ ਲੈ ਛੜੀ ਸੀ। ਉਹਨ ਸਾਮੀਆਂ ਇਹ 2 ਚਾੜੀਆਂ ਮਹਿਰਾਂ ਦੀ ਤੇ ਗੁਜਰਾਂ ਦੀ। ਅੱਛਾ। ਫਿਰ ਇਸ ਤਰ੍ਹਾਂ ਦੀ ਗੱਲ ਹੋਈ ਤੇ ਉਹ ਆਖਾਂਗਾ ਤੇ ਪੱਠਾ ਦੱਥਾ ਨਾ ਕਿਤੇ ਹੋਈ ਲੋੜ ਤੇ ਲੈ ਜਾਂਦੇ, ਬੰਦਾ ਉਹਨਾਂ ਰੱਖਿਆ ਹੋਣਾ, ਕੋ ਮਹੀਆਂ 2 ਹੋਣੀਆਂ, ਉਹਨ ਘੋੜੀ ਤੇ ਆਉਣਾ ਤੇ ਇਲਾਕਾ ਹੀ ਸਾਰਾ ਉਹਨ ਗਹਿਣੇ ਲੈ ਛੜਿਆ ਸੀ। ਤੇ ਉਹ ਪੱਠਿਆਂ ਪੁੱਠਿਆਂ ਦੀ ਵੀ ਲੋੜ 20 ਉਹਦੇ ਚਾਰੋਂ ਪਏ ਸਹੂਲਤਾਂ। ਹੋਰ ਜਿੱਧਰ ਸਾਡਾ ਰੋਈਆ, ਜਿੱਧਰ ਸਾਡੀ ਜ਼ਮੀਨ ਹੈ ਹੁਣ। ਅੱਛਾ। ਤੇ ਉੱਥੇ ਨਾਂ ਦਾ ਨਹੀਂ ਪਤਾ ਤੇ ਟਾਹਲੀ ਵਾਲਾ ਖੂਹ ਹੁੰਦਾ ਸੀ। ਅੱਛਾ। ਤੇ ਪਤਾ ਨਹੀਂ ਵੀ ਹੈ ਕਿਹੜੇ ਸਿੱਖ ਦਾ ਸੀ। ਸਹੀ। ਤੇ ਇੱਕ ਉਹ ਜੁੰਗਰਾ ਸੀ ਤੇ ਉਹਦਾ ਵੀ ਨਹੀਂ, 2 ਖੂਹ ਰੋਈ ਚ ਤੇ ਉਹ ਆਖਣਾ ਕੋਈ ਗੱਲ ਹੋਏ ਟਾਹਲੀ ਆਖੂ ਤੇ ਟਾਹਲੀ ਆਖੂ ਤੇ ਉਹ ਫਿਰ ਨਾ ਆਪੋ ਚ ਸਿੱਖ ਮੈਂ ਉਹਨਾਂ ਦੀਆਂ ਹੜੀਚਾਂ ਸੁਣੀਆਂ ਨੇ। ਤੇ ਇਹ ਜਿੱਥੇ ਨਾ ਸ਼ਾਦਾ ਵਾਲਿਆਂ ਦੀ ਰਹਿਸ਼। ਅੱਛਾ। ਇੱਥੇ ਵੀ ਨਾ ਹੁਣ ਵਾਲਿਆਂ ਨੇ ਉੱਥੇ ਮਸੀਤ ਬਣਾਈ ਹੈ, ਉੱਥੇ ਵੀ ਡੱਲ ਸੀ, ਉਹ ਵੀ ਖੂਹ ਸੀ, ਢੋਲੇ ਜਾਂ ਸਿੱਖਾਂ ਦਾ ਹੀ ਸੀ। ਅੱਛਾ। ਤੇ ਦੂਜਾ ਖੂਹ ਬੋੜਵਾ ਆਉਂਦਾ ਹੁੰਦਾ ਸੀ, ਉਹ ਵੀ ਪੂਰਿਆ ਉਹਨਾਂ ਦੀ ਵੇਖੀ ਹੈ ਹੁਣ ਉੱਥੇ। ਅੱਛਾ। ਤੇ ਇੱਕ ਉਹ ਪੋਸਤੀ ਸਿੱਖ ਸਨ ਉੱਥੇ ਢੋਲੇ ਦੇ। ਅੱਛਾ। ਤੇ ਉਹਨੂੰ ਪੋਸਤੀਆਂ ਵਾਲਾ ਖੂਹ ਪਾਉਂਦੇ ਹੁਣ। ਮੈਂ ਉਹਨਾਂ ਦੀ ਅੱਲ ਸੀ ਪੋਸਤੀ। ਪੋਸਤੀਆਂ ਵਾਲਾ ਖੂਹ। ਅੱਛਾ ਜੀ। ਪੋਸਤੀ। ਤੇ ਉਹ ਇਹ ਫਿਰ ਨਾ ਵਧਾਵਾ ਪੋਸਤੀ। ਅੱਛਾ। ਤੇ ਇਹੋ ਜਿਹੇ ਨਾਂ ਸਨ ਉਹਨਾਂ ਦੇ।
ਠੀਕ ਹੈ। ਤੇ ਉਹ ਗੱਲ ਸੁਣੀ ਪੋਸਤੀ ਦੀ ਵੀ ਉਹ ਪੋਸਤੀਆਂ ਜਦੋਂ ਜਾਣਾ ਨਾ ਜੋਗ ਜਾਗ ਲੈ ਕੇ ਅੱਛਾ। ਚਾਲੀਏ ਖੂਹ ਤੇ ਹਾਂ ਕਿਸੇ ਰੋਜ਼ ਪਾਏ ਆਏ ਇੱਥੇ ਸੜਕ ਦੇ ਉੱਤੇ ਖੂਹ ਇਹਦੇ ਵਾਹੀਏ ਤੇ ਲਾਹੌਰ ਦੀ ਗੱਲ ਵੀ ਇੱਥੇ ਸੁਣਨੇ ਆ ਤੇ ਪਸ਼ੌਰ ਦੀ ਵੀ ਹਾਂ ਇੱਥੇ ਸੁਣਨੇ ਆ ਸਹੀ ਹੈ। ਤੇ ਤੁਸੀਂ ਦੇ ਉੱਥੇ ਰੋਜ਼ ਪਾਏ ਪਏ ਇਹੋ ਜਿਹੀਆਂ ਗੱਲਾਂ। ਅੱਛਾ ਤੇ ਉਹ ਫਿਰ ਇਹਨਾਂ ਇੱਕ ਨਾ ਪੋਸਤੀ ਸੀ ਉਹਦੇ ਨਾਮ ਪਾਇਆ ਸੀ ਕਾਨੂੰਨੀ ਬੜਾਈ ਦੇ ਵਕੀਲ ਅੱਛਾ ਉਹ ਸਾਈਆਂ ਸੂਈਆਂ ਦਾ ਬਹਿ ਜਾਣਾ ਤੇ ਉਹ ਗੱਲ ਜੀ ਤੁਰੀ ਸੀ ਬਾਬੇ ਕਾਜੇ ਆਦਮ ਦੀ ਹਾਂ ਹਾਂ ਤੇ ਉਹ ਇਹ ਹੁਣ ਆਖਣਾ ਉਹ ਦੀਨੇ ਸਾਡਾ ਸੇਤੀ ਰਿਹਾ ਮੁੜ ਕੇ ਦੀਨਾ ਸਾਹਿਬ ਅੱਛਾ ਉਹ ਹੁਣ ਗੱਲ ਸੁਣਾਉਣੀ ਕਿ ਉਹ ਮੇਰੇ ਨਾਲ ਕਰੇ ਉਹ ਦੀਨਿਆ ਯਾਰ ਤਰ੍ਹਾਂ ਦਾ ਸਾਡਾ ਕਾਰੋਬਾਰ ਤੇ ਕਿਵੇਂ ਹਕੂਮਤ ਪੂਰਾ ਕਰੇਗੀ ਸਾਡੀ ਪਤਾਲ ਜੜਾ ਸਰ ਇੰਨੀ ਜ਼ਮੀਨ ਸਾਡੀ ਤੇ ਇਹ ਹਕੂਮਤ ਕਿਵੇਂ ਪੂਰੀ ਕਰੇਗੀ ਅਸੀਂ ਕਿਵੇਂ ਜਾਵਾਂਗੇ ਛੱਡ ਕੇ। ਆਹੋ ਹਾਂ ਹਾਂ ਤੇ ਉਹ ਫਿਰ ਗੱਲ ਵੀ ਹੁਣ ਜੇ ਨਾ ਚੁਸੀਏ ਵੀ ਇੱਕ ਅਸੀਂ ਜੀ ਵਸਨੇ ਹੋਏ ਹਾਂ ਹਾਂ ਤੇ ਐਸਾ ਆਰਡਰ ਆ ਜਾਏ ਬਈ ਇਹ ਤੋਂ ਮਿਲਾ ਕਰਨਾ ਭਰੇ ਭਰਾਤੇ ਘਰ ਮੰਜੀਆਂ ਜੁੱਲੀਆਂ ਬਹੁਤ ਔਖਾ। ਕਣਕ ਦੇ ਭੜੋਲੇ ਭਰੇ ਚੰਗੀ ਮਾੜੀ ਸ਼ਾਰ ਸਭ ਕੋਈ ਮਾਲ ਡੰਗਰ ਸਭ ਕੁਛ ਮੈਂ ਨਾ ਸਭ ਕੁਛ ਤੱਜ ਕੇ ਹਾਂ ਤੇ ਰਾਤੋਂ ਰਾਤ ਨਿਕਲ ਗਏ ਤੇ ਵੱਡੇ ਵੇਲੇ ਨੂੰ ਪਿੰਡ ਵਾਲਿਆਂ ਨੇ ਲੁੱਟ ਮਾਰ ਸ਼ੁਰੂ ਕਰ ਦਿੱਤੀ। ਜੰਦਰੇ ਮਾਰੇ ਹਨ ਤੋੜ ਕੇ। ਅੱਛਾ ਜਿਹੜੀ ਕੰਮ ਦੀ ਰਜਾਈ ਹੈ ਉਹ ਵੀ ਆਪ ਕਸਕਾ ਲਈ ਤੇ ਦੂਜੀਆਂ ਸਟਾਕ ਬਣ ਗਿਆ ਬਈ ਪਨਾਹ ਕੀ ਲਾਉਣਾ ਇਹਨਾਂ ਨੂੰ ਰਜਾਈਆਂ ਦੇਣੀਆਂ। ਮੰਜੀਆਂ ਸਾਡੇ ਉਹ ਜਿਹੜੇ ਮੈਂ ਬਰਵਾਲਿਆਂ ਦੀ ਗੱਲ ਕਰਨਾ ਉਹ ਜੋ ਬਰਵਾਲੇ ਹਨ ਤੇ ਅਸਬਾਜ ਬਣੇ ਹਨ ਦੋਵੇਂ ਕੰਮ ਹੀ ਤੇ ਉਹਨਾਂ ਨੇ ਇੱਕ ਢਾਰੀ ਕੋਠਾ ਬਣਾਇਆ ਸੀ ਮੰਜੀਆਂ ਦੀ ਹੀਆਂ ਦਾ ਹੀ। ਅੱਛਾ ਜੀ ਮੰਜੀਆਂ ਇਕੱਠੀਆਂ ਕਰ ਖੇਡ ਉਹ ਮੁੜ ਕੇ ਲੋਕਾਂ ਪੈਰੋਂ ਪੈਰ ਜਿਵੇਂ ਲੋੜ ਹੋਈ ਫਿਰ ਰਾਤਾਂ ਦਾ ਵੀ ਜ਼ਮਾਨਾ ਫਿਰ ਜ਼ਮਾਨਾ ਬਦਲ ਆਉਂਦਾ। ਉਹ ਮਾਰ ਧਾੜ ਤੇ ਨਹੀਂ ਹੋਈ ਇੱਥੇ ਜਿਸ ਤਰ੍ਹਾਂ ਉਹ ਕਤਲੋ ਗਾਰਤ ਵੀ ਉਸ ਵੇਲੇ ਬੜੀ ਹੋਈ ਨਾ ਤੇ ਆਪਣੇ ਪਿੰਡ ਦੇ ਵਿੱਚ ਤੇ ਨਹੀਂ ਕੋਈ ਸਿੱਖਾਂ ਦਾ ਕੋਈ ਜਾਨੀ ਨੁਕਸਾਨ ਹੋਇਆ ਜਾਂ ਪਿੰਡ ਵਾਲਿਆਂ ਨੇ ਅਮਨ ਸ਼ਾਂਤੀ ਨਾਲ ਰਸੂਗੇ? ਕੋਈ ਨਹੀਂ ਅਮਨ ਚੈਨ ਦਾ ਕੋਈ ਸਿਆਸਤ ਸਰਸਤੀ ਦੀ ਗੱਲ ਦੱਸਣਾ ਉਹ ਜਿਹੜੇ ਹਨ ਨਾ ਸਾਡੇ ਦਾਦਾ ਮੇਰਾ ਸਿੱਖਾਂ ਦੇ ਜ਼ਮਾਨੇ 'ਚ ਗੁਜ਼ਰ ਗਿਆ ਨਾ ਤੇ ਚਾਚਾ ਨਿਕਾਹ ਸੀ ਉਹ ਫਿਰ ਸਰਸਤੀ ਬਾਹਰ ਫਿਰਨ ਤੋਂ ਚੋਰੀ ਚਕਾਰੀ ਉਹਨ ਕੀਤੀ ਉਹਨੂੰ ਸਰਸਤੀ ਸੀ। ਅੱਛਾ ਸਿੱਖਾਂ ਨਾਲ ਸਿੰਘ ਮਿੱਟੀ ਹੈ ਸੀ ਗਿਰਤਰੀ। ਅੱਛਾ ਅਮਨ ਚੈਨ ਦਾ ਵਾਸਦਿਆ ਉਹ ਫਿਰ ਨਾ ਬਿਮਾਰੀ ਕਰੋ ਤੁਰਦੀ ਉਹ ਵੀ ਗੱਲ ਮੈਂ ਸੁਣੀ ਮੇਰੀ ਹੋਠੋਂ ਗਿਰਤਰੀ ਮੈਂ ਉਹਦੇ ਮੇਰੇ ਪਿਓ ਵੀ ਮੇਰਾ ਪਿਓ ਗੱਲ ਸੁਣਨ ਆਉਂਦਾ ਸੀ ਮੈਂ ਜੇ ਹੋਇਆ ਸਾਂ ਤੇ ਉਹ ਵੀ ਕੀਤਾ ਵੀ ਗੁਜਰਾ ਸਨ ਸਾਡੇ ਮੇਰਾ ਜਿਹੜਾ ਸੀ ਦਾਦਾ ਉਹਦੇ ਨਾਲ ਮੌਲਾ ਬਖਸ਼ ਤੇ ਜਿਹੜਾ ਮੇਰੇ ਪਿਓ ਉਹਨਾਂ ਦਾ ਦਾਦਾ ਸੀ ਨਾ ਉਹਦੇ ਨਾਮ ਫਤਿਹ ਅਲੀ ਗੁੱਜਰ ਸੀ। ਇੱਕ ਦੂਜਾ ਸੀ ਉਹਦੇ ਨਾਂ ਤੀਸਰਾ ਘਰ ਸੀ ਉਹਦੇ ਨਾਂ ਬਾਬਾ ਸੁਲਤਾਨ ਆਂਦੇ ਹੁੰਦੇ ਹਨ ਚਾਚਾ ਸੁਲਤਾਨ ਮੇਰੇ ਵੱਡੇ। ਅੱਛਾ ਉਹ ਸ਼ੇਰ ਆਪੋ ਹੀ ਤੁਰੀ ਪਈ ਉਹ ਜਿਹੜੀ ਸੀ ਨਾ ਤੀਸਰੇ ਘਰ ਵਾਲੀ ਤੇ ਉਹ ਜਿਹੜਾ ਸੀ ਨਾ ਮੇਰੇ ਪਿਓ ਹੋਰਾਂ ਦਾ ਚਾਚਾ ਨਿੱਕਾ ਦੂਸਰਾ ਤੇ ਉਹ ਕੋਈ ਕੰਧ ਧਰਨ ਤੋਂ ਕੱਚੀਆਂ ਹੀ ਕੰਧਾਂ ਦੀ ਗਲੀ ਨਹੀਂ ਸੀ ਰਾਹ ਨਹੀਂ ਸੀ ਦਿੰਦਾ। ਠੀਕ ਹੈ ਉਹ ਜਾ ਕੇ ਚੱਲਦਾ ਜਿਹੜਾ ਪਿੰਡ 'ਚ ਬੰਦਾ ਹੋਇਆ ਉਹ ਜਾ ਕੇ ਸਿੱਖਾਂ ਨੂੰ ਆਖਣ ਲੱਗੀ ਬਈ ਦੀਵਾਨ ਸਿੰਘ ਜੱਟ ਸੀ ਤੇ ਬਈ ਇਹ ਤਰ੍ਹਾਂ ਕਰਮਜੀਤ ਨਾ ਸਾਨੂੰ ਰਾਹ ਨਹੀਂ ਦਿੰਦਾ। ਉਹ ਆਇਆ ਉਹਨਾਂ ਆਣ ਕੇ ਆਖਿਆ ਵੀ ਉਹ ਕਰਮਜੀਤ ਨਾ ਵਰਤਦੇ ਗਈ ਸੀ ਤੇ ਕੀ ਗੱਲ ਰਾਹ ਨਹੀਂ ਤੂੰ ਦਿੰਦਾ। ਉਹ ਆਖਦਾ ਤੇ ਚੌਧਰੀ ਜੇ ਤੇ ਕਿਸੇ ਹੋਰ ਨੂੰ ਸੱਦਾਂ ਦੇ ਤੇ ਫੈਸਲਾ ਕਰਾਉਣ ਲਈ
ਤੇ ਫਿਰ ਤੈਨੂੰ ਨਹੀਂ ਸੱਦ ਲੈਂਦੇ। ਗੱਲ ਇਹ ਨਹੀਂ ਕੀਤੀ ਇਹਦੇ ਸਿੱਖ ਨੇ ਨਾ ਵੱਟ ਕੀਤਾ ਤੇ ਮੇਰੀ ਗੱਲ ਦਾ ਨਾ ਅਸਰ ਨਹੀਂ ਹੋਇਆ। ਉਹਨ ਜਾ ਕੇ ਆਪਣਾ ਜਿਹੜਾ ਸੀ ਨਾ ਛੋਟਾ ਘੋੜਵਾ ਤੇ ਆਖਿਆ ਵੀ ਮੈਨੂੰ ਕਰਮਦੀਨ ਨੇ ਨਾ ਗਾਲ ਕੱਢੀ। ਅੱਛਾ। ਉਹ ਪਿਓ ਮੇਰਾ ਗੱਲ ਸੁਣਦਾ ਹੁੰਦਾ ਸੀ ਜੋ ਥੋੜ੍ਹਾ ਜਿਹਾ ਦਿਨ ਸੀ, ਸ਼ਾਮਾਂ ਪਈਆਂ ਹੁਣ ਤੇ ਉਹ ਆ ਗਏ ਸਿੱਖ ਇਕੱਠੇ ਹੋ ਗਏ 5-7 ਜਣੇ। ਉਹਨਾਂ ਆਣ ਕੇ ਆਵਾਜ਼ ਮਾਰੀ ਤੇ ਅੱਗੇ ਆਉਣ ਲਿਆ ਮੇਰਾ ਦਾਦਾ ਪਹਿਲਾਂ ਆਇਆ। ਕੀ ਗੱਲ ਹੈ? ਉਹ ਕਮੇਵੇਂ ਕਰਮਦੀਨ ਨੇ ਭਾਈ ਨੂੰ ਸੁਣਿਆ ਗਾਲਾਂ ਕੱਢੀਆਂ ਨੇ। ਅੱਛਾ। ਉਹ ਆਂਦਾ ਮੈਨੂੰ ਗਾਲ ਦੋ। ਉਹ ਹੈ ਦੁਆਨ ਸਿੰਘ ਦਾ ਕੋਈ ਝੱਜ ਕਰ, ਭਾਈ ਨੂੰ ਗਾਲਾਂ ਕਿਉਂ ਕੱਢਣੀਆਂ? ਇਹੋ ਜਿਹੀ ਉਹ ਸਫਾਈ ਦਿੰਦਾ ਸੀ ਪਿਆ। ਤੇ ਉਹ ਜਦੋਂ ਨਿੱਕਾ ਆਇਆ ਨਾ ਤੇ ਉਹ ਜਿਹੜਾ ਸੀ ਨਾ ਦੁਆਨ, ਉਹਨੇ ਚੁੱਕ ਧੂਲਾ ਮਾਰਿਆ ਇੱਥੇ। ਅੱਛਾ। ਤੇ ਇੱਥੇ ਵਸਤੀ ਸੀ ਗਾਂ ਥੋੜ੍ਹੀ ਜਿਹੀ ਸਾਡੇ ਉਹ ਘਰਾਂ ਦੀ। ਹਾਂ। ਉਹ ਫਿਰ ਉਹ ਪਿਛਾਂ ਨਿਕਲ ਗਿਆ ਅੰਦਰ। ਉਹਨ ਗਿਆ ਹੁੰਦਾ ਡਾਂਗ ਬਣਵਾਈ ਸੀ ਤੇ ਦੋਵੇਂ ਪਾਸੇ ਸਾਹਮਣੇ ਚੜੇ ਇਹਦੇ ਵਿੱਚ ਜਿਹੜਾ ਫੋਲ ਹੁੰਦਾ ਨਾ ਉਹਦੇ ਵਿੱਚ ਸਰੀਆ ਪਵਾਇਆ। ਅੱਛਾ। ਹਾਂ। ਤੇ ਉਹ ਫਿਰ ਵੱਡੇ ਨੇ ਜਦੋਂ ਦੇਖਿਆ ਨਾ ਵੀ ਉਹ ਘੂਰਾ ਖਾ ਕੇ ਤੁਰ ਗਿਆ ਤੇ ਉਹਨ ਹੁਣ ਖੈਰ ਨਹੀਂ ਕਰਨੀ ਤੇ ਉਹ ਵੀ ਤੁਰ ਗਿਆ। ਤੇ ਦੋਵਾਂ ਨੇ ਸੋਟੇ ਫੜ ਲਏ ਸੋਟਿਆਂ ਦੀ। ਉਦੋਂ ਉਹਨਾਂ ਕੋਲ ਸਿੱਖਾਂ ਕੋਲ ਵੀ ਸੋਟੇ ਸਨ। ਉਹ ਹਾੜੀ ਪਾਲੀ ਸਨ। ਇਹ ਜਾਨਦਾਰ ਸਨ। ਉਹ ਫਿਰ ਆਪੋ ਖਾਣ ਮਾਰਨ ਲੱਗ ਪਏ ਨਾ। ਅੱਛਾ। ਤੇ ਉਹ ਆਖਣ ਵੀ 4 ਮੰਜੀਆਂ ਸਿੱਖਾਂ ਦੀਆਂ, ਇੱਕ ਦਾ ਤੇ ਰੂੜਾ ਸੀ ਤੇ ਉਹਦਾ ਤੇ ਰੌਲਾ ਪੈ ਗਿਆ ਵੀ ਮਰ ਜਾਣਾ ਹੁਣ। ਅੱਛਾ। ਸੱਟ ਵੱਢ ਲੱਗ ਗਈ। ਤੇ ਉਹ ਫਿਰ ਨਾ ਇਸ ਤਰ੍ਹਾਂ ਦਾ ਸ਼ੋਸ਼ਾ ਸਿੱਖਾਂ ਨਾਲ ਪਿੰਡ 'ਚ ਹੋਇਆ ਸੀ। ਉਹ ਫਿਰ ਮੈਂ ਜਿੱਦਣ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਲੋਕੀ ਉੱਠੇ ਨੇ। ਹਾਂਜੀ। ਉਦੋਂ ਮੇਰੀ ਆ ਬਾਂਹ ਨੂੰ ਨਾ ਗੇਤਰੀ ਸਿੱਖਾਂ ਦੇ ਜ਼ਮਾਨੇ 'ਚ ਸੱਟ ਲੱਗੀ ਸੀ। ਅੱਛਾ। ਤੇ ਮਾਂ ਮੇਰੀ ਲੈ ਕੇ ਗਈ ਸੀ ਨਾਰੋ ਵਾਲੋ ਕਾਲਾਂ ਦੇ। ਅੱਛਾ। ਅਸੀਂ ਤਾਂ ਉਸ ਰਾਤ ਤੇ ਬੋਲੀ ਸਾਂ। ਅੱਛਾ। ਤੇ ਆਣ ਕੇ ਸ਼ੋਸ਼ਾ ਮੇਰੀ ਦਾਦੀ ਤੇ ਮੇਰੀ ਭੈਣ ਛੋਟੀ ਸੀ ਮੇਰੇ ਤੋਂ। ਅੱਛਾ। ਉਹਨਾਂ ਦੋਵਾਂ ਘਰ ਰਹਿਣਾ ਤੇ ਇਹਨਾਂ ਦਿਨ ਹੁੰਦੇ ਹੀ ਨਾ ਰੋਟੀਆਂ ਪਕਾ ਕੇ ਤੇ ਡੰਗਰਾਂ ਨੂੰ ਪੱਠਾ ਦਿੱਤਾ ਪਾ ਕੇ। ਅੱਛਾ। ਡੰਗਰਾਂ ਦੀ ਨਹੀਂ ਰੱਖੀ ਕੋਈ ਵੀ ਉਹਨਾਂ ਛੱਡ ਜਾਣੇ ਨੂੰ ਇਹਨਾਂ ਨੂੰ ਵੀ ਕਰਨਾ। ਤੇ ਬਾਲਟੀ 'ਚ ਰੋਟੀਆਂ ਪਾ ਕੇ ਤੇ ਦੱਬੇ ਪੈਰ ਪਰਾਂ ਨੂੰ ਨਾ ਹੋ ਜਾਣਾ। ਅੱਛਾ। ਤੇ ਉਹ ਗੱਲ ਸੁਣੀ ਮੈਂ ਆਣ ਕੇ ਤੇ ਜਿੰਨੇ ਦਿਨ ਰੌਲਾ ਸੀ ਨਾ 2-3 ਦਿਨ ਜਾਂ ਲੋਕੀ ਆਉਂਦੇ ਜਾਂਦੇ ਹਨ ਤੇ ਉਹ ਇਹ ਸ਼ੱਕ ਮੈਂ ਆਪੋ 'ਚ ਨਾ ਹੁਣ ਤੇ ਮੋਬਾਇਲ ਨੇ ਉਦੋਂ ਕੋਲ ਕੇ ਤੇ ਜਾ ਕੇ ਆਖਣਾ ਪੈਂਦਾ ਤੇ ਜਾਂਦਾ ਗੁਜਰਾਂ ਦੇ ਲੋਕ ਘਰ ਨੇ ਇਹ ਕੰਮ ਉੱਤੇ ਕਰ ਛੱਡਿਓ। ਅੱਛਾ। ਆਪਣੇ ਦਫਾ ਵਾਸਤੇ ਨਾ ਉੱਥੇ ਮਲੂਕਪੁਰ 4 ਭਰਾ ਹਨ। ਮੇਰੇ ਪਿਓ ਹੋਰਾਂ ਦੀ ਮਾਸੀ ਦੇ ਪੁੱਤਰ ਤੇ ਮੁਸਲਮਾਨਾਂ ਜੱਟਾਂ ਦਾ ਸਾਰਾ ਹੀ ਪਿੰਡ ਠੇਠਰਵਾਲੀ ਮੁਸਲਮਾਨਾਂ ਜੱਟਾਂ ਦਾ ਸੀ। ਅੱਛਾ। ਤੇ ਉੱਥੇ ਸਾਂਗੇ ਜਨਰਾਤ ਨਿਕਲ ਜਾਣਾ ਵੱਡੇ ਤੇ ਫੇਰ ਆ ਜਾਣਾ ਵੀ ਜਣੇ ਕੀ ਆਖਰ ਆਣ ਕੇ ਆਪਣਾ ਕਾਰੋਬਾਰ ਇਸ ਤਰ੍ਹਾਂ 2-3 ਦਿਨ ਵੜਾ ਲਏ ਵੀ ਕੋਈ ਇੱਕ ਦੂਜੇ ਨੂੰ ਆਖਣ ਨਾਲ ਜਾਂਦਿਆਂ ਯਾਰ ਗੁਜਰਾਂ ਕੰਮ ਤੇ ਕਰ ਜੋ। ਤੇ ਵੱਡਾ ਫੱਟੀ ਹੈ ਸੀ। ਪਰ ਉਦਾਂ ਦਾ ਕੋਈ ਕੰਮ ਖਰਾਬ ਨਹੀਂ ਹੋਇਆ ਹੈ ਨਾ, ਉਹ ਟਾਲਾ ਹੀ ਹੋ ਗਿਆ। ਆਹੋ। ਉਹ ਆਪਣਾ ਖੈਰ ਆਰਾਮ ਨਾਲ ਚਲੇ ਗਏ ਉਹ। ਠੀਕ। ਤੇ ਉਹ ਫਿਰ ਤਜਰਬਾ ਲਾਉਣਾ ਭਈ ਕਿਸ਼ਨ ਸਿੰਘ ਜੱਟ ਸੀ ਸਿੱਖ ਸੀ ਨਾ ਤੇ ਉਹ ਮਸ਼ਹੂਰ ਸੀ ਬਦਮਾਸ਼ ਚੋਰ। ਇਹ ਵੀ ਸ਼ੋਸ਼ਾ ਸੁਣਿਆ ਭੱਜ ਕੇ ਮਗਰ ਭੱਜ ਕੇ ਤੇ ਸਿਆ ਫੜ ਲੈਂਦਾ ਹੁੰਦਾ ਸੀ ਛੋੜਾ। ਤੇ ਉਹ ਘਰ ਖਦਾ ਬਖਵਾਲਾ ਆਇਆ ਜੱਟੇ ਪਛੀਓ। ਉਹ ਘਰ ਉਹਨੂੰ ਟੱਕਰ ਗਿਆ। ਉਹ ਹੀ ਵੇਲੀ 4 ਮੁੰਡੇ ਉਹਦੇ ਤੇ 4 ਮੁੰਡੇ ਹੈ ਕਿਸ਼ਨ ਦੇ। ਇਹ ਫਿਰ ਜਿਹੜੇ ਸਿਆਣੇ ਸਨ ਨਾ ਮੇਥੋਂ ਵੱਡੇ 10-10 ਵਾਰੇ
ਉਹਨਾਂ ਫਿਰ ਧੂੰਆਂ ਸੇਕਦਿਆਂ ਗੱਲਾਂ ਕਰਦੀਆਂ ਬਈ ਉਹ ਫਲਾਣੇ ਥਾਂ। ਸਹੀ। ਉਹ ਧੂੰਆਂ ਜਿੱਥੇ ਪਾਉਂਦੇ ਸਨ ਫਕੀਰ, ਉਹ ਪਿੰਡ ਦਾ ਕੋਈ ਦਾਇਰਾ ਸੀ? ਆਹੋ ਦਾਇਰਾ ਹੀ ਕਰਕੇ ਪਾਉਂਦੇ ਨੇ। ਅੱਛਾ ਠੀਕ, ਦਾਇਰਾ ਹੁੰਦਾ। ਕੋਈ ਗੱਲ ਠੀਕ। ਅਸਾਂ ਆਪ ਮਾਰੀਆਂ ਦੇ ਆਪ ਬੈਠੇ 2 ਜੰਜਾਂ ਆਈਆਂ, ਉਦੋਂ ਰਾਤ ਵੀ ਰਹਿੰਦੀ ਜਾਣ ਤੇ ਸਾਜਣ ਵੀ ਮੁੜਦੀਆਂ ਹਨ। ਤੇ ਮੇਰੇ ਨਾਨਕਿਆਂ ਦੇ ਬੋਲਿਆਂ ਦੇ ਜੰਜਾਂ ਆਈਆਂ ਦੇ ਹੋ ਤੇ ਉਦੋਂ ਕਿਸ ਤਰ੍ਹਾਂ ਬੋੜ ਬੜਾ ਸੀ ਜੋ ਉਹਦੇ ਥੱਲੇ ਗਰਮੀਆਂ ਨੂੰ ਵਿਆਹ ਹੋਇਆ, ਹਾੜ ਜਦੋਂ ਮਿਠਿਆ ਕੇ ਤੇ ਬੋੜ ਥੱਲੇ ਜਨ ਉੱਥੇ ਬਹਿਣਾ ਮੰਜੀਆਂ ਦੇ ਤੇ ਮਿੱਠੇ ਲੂਣੇ ਚੌਲ ਹੁੰਦੇ ਹਨ। ਇਹ ਤੁਹਾਡੇ ਗੁਆਂਢ ਖੜਕੂ ਸੀ ਦੀ ਤੁਹਾਨੂੰ ਕੋਈ ਗੱਲ ਨਹੀਂ ਸੁਣਾਈ? ਖੜਕ ਸਿੰਘ ਵੀ ਇੱਕ ਹੋਇਆ ਨਾ ਤੁਹਾਡੇ, ਇਹਦੇ ਬਾਰੇ ਕੋਈ ਸੁਣਾਓ, ਕੀ ਕੋਈ ਗੱਲਬਾਤ? ਗੱਲ ਸੁਣ। ਹਾਂ। ਜਿਹੜਾ ਨਾ ਕਿਸ਼ਨ ਸਿੰਘ, ਹਾਂ, ਉਹ ਤਾਂ ਸੁਣਿਆ ਮੈਂ ਮਾਝਿਓਂ ਇੱਥੇ ਆ ਕੇ ਉਹ ਰਹਿ ਕੇ ਮਾਝੇ ਦਾ ਜੰਮ ਸੀ। ਅੱਛਾ। ਤੇ ਹੈ ਆਪਣਾ ਇੱਕ ਜਿਹੜੀ ਗਲੀ ਸਾਡੀ ਵਿਚਲੀ ਹੈ ਨਾ, ਮੈਂ ਜਿਹੜੇ ਸੂਹ ਸਿਆਣ ਹੋਇਆ ਉਹਨਾਂ ਕੋਲ ਸੁਣਿਆ ਆਪ ਤੋਂ ਵੱਡਿਆਂ ਨੇ ਆਪੋ ਡੁਮੇ ਦੀ ਉਹਨਾਂ ਦੀ ਸਾਰੀ ਗਲੀ ਸਫੈੜ ਦੀ ਸੀ ਸਿੱਖਾਂ ਦੀ। ਅੱਛਾ। ਦਮ ਨਹੀਂ ਕੋਈ ਨਹੀਂ ਮਾਰਦਾ। ਉਹ ਮੁੜ ਕੇ ਇੱਕ ਕਿਸ਼ਨ ਸਿੰਘ ਤੇ ਖੜਕ ਸਿੰਘ, ਤੇ ਉਹ ਉਦੋਂ ਨਾ ਪਨੀਰੀ ਵੈਸ਼ ਵੀ ਜਾਂ ਮੈਂ ਸਾਂ ਜਾਂ ਮੇਰੇ ਦਾਦੇ ਦਾ ਪੁੱਤਰ ਸੀ, ਉਹਦੇ ਨਾਲ ਰਹਿਮਤ ਸੀ, ਤੁਰ ਗਿਆ ਦੁਨੀਆ ਤੋਂ। ਤੇ ਉਹ ਅਣਜਾਣੇ ਪਈ ਤੇ ਉਧਰੋਂ ਖੜਕ ਸਿੰਘ ਦਾ ਮੁੰਡਾ ਸੀ, ਉਹਦੇ ਨਾਲ ਕਸ਼ਮੀਰਾ ਸੀ, ਉਹ ਜਦੋਂ ਚਰਾਗ ਸਿਰ ਕੱਢਦਾ ਸੀ। ਅੱਛਾ। ਫਿਰ ਜਿਹੜਾ ਸੀ ਨਾ ਸ਼ੇਰ ਸਿੰਘ, ਲੰਬੜ ਖੇੜੇ ਦਾ ਮੁੰਡਾ। ਅੱਛਾ। ਤੇ ਉਹਦਾ ਅੱਗੋਂ ਮੁੰਡਾ ਸੀ, ਉਹਦੇ ਨਾਲ ਕਰਤਾਰ ਸੀ। ਅੱਛਾ। ਤੇ ਕੋਨਾ ਸਿੱਖ ਜਿਹੜੇ ਸਿਆਣੇ ਹਨ ਉਹ ਵਾਲ ਰੱਖ ਦਿੰਦੇ ਹਨ, ਤੇ ਉਹ ਟੈਂਡੀ ਕਰਾਉਂਦਾ ਹੁੰਦਾ ਸੀ, ਡੰਗਰ ਡੁੰਗਰ ਚਾਰਦਾ ਹੁੰਦਾ ਸੀ। ਉਹ ਖੜਕੂਕਿਆਂ ਦੇ ਪੁਲਿਸ ਦਾ ਵਾਲ ਬਣਿਆ, ਤੇ ਉਹ ਗੱਲ ਸੁਣੀ ਤੇ ਉਹ ਨਹੀਂ ਤੇ ਆਹ ਡੰਗਰ ਮਾਲਕ ਦਾ ਛੱਪੜ 'ਚ, ਤੇ ਉਹ ਜਰਾ ਪੁਲਿਸ ਵਾਲੇ ਲਾਂਭੇ ਹੋਏ ਤੇ ਉਹ ਮਾਏ ਬੰਨ ਕੇ ਪਰਨਾ ਕੱਢ ਕੇ ਤੇ ਲੈ ਗਿਆ ਬਈ ਸ਼ਾਇਦ ਡੰਗਰ ਨਾਲ ਲੈ ਦਿੱਤਾ। ਤੇ ਉਹ ਇੱਕ ਉਹ ਖੜਕ ਸਿੰਘ ਤੇ ਕਿਸੇ ਨੂੰ ਦੋ ਭਰਾ ਹਨ, ਤੇ ਇਹ ਸੁਣਿਆ ਕਿ ਬੁੱਢੀ ਉਹਨਾਂ ਦੀ ਦੇ ਨਾਂ ਨਾਲ ਦਿਆ ਕੌਰ ਸੀ। ਅੱਛਾ ਜੀ। ਅੱਛਾ। ਚੋਰੀ ਚਾਰੀ ਉਹ ਵੀ ਕਰ ਲੈਂਦੇ ਹਨ, ਉਹਦੀ ਗੱਲ ਵੀ ਸੁਣੀ ਕਿ ਜੇਲ੍ਹ ਚੋਂ ਹੁਣ ਪਹੁੰਚਦੀ ਬਸ ਜ਼ਿਆਦਾ ਲੱਗ ਗਈ। ਜੇਲ੍ਹ ਚੋਂ ਸਣੇ ਕੜੀ ਤੋੜਾਇਆ ਕਿਸ਼ਨ ਨਾ ਖੜਕੂ। ਅੱਛਾ। ਬੰਦੇ ਦੋਵੇਂ ਭਾਰੇ ਸਨ? ਬੰਦੇ ਮੈਂ ਦੋਵੇਂ ਭਾਰੇ ਸਨ, ਦੋਵੇਂ ਭਰਾ। ਸਹੀ। ਕਿਸ਼ਨ। ਠੀਕ ਹੈ। ਮੂਲਾ ਸਿੰਘ ਨਹੀਂ ਤੁਸੀਂ ਸੁਣਿਆ ਨਾ? ਮੂਲਾ ਸਿੱਖਾਂ 'ਚ ਹੀ ਆ ਵੀ, ਇਹ ਜਿਹੜੀ ਤੰਗ ਗਲੀ ਸੀ ਉਹਦੇ ਵਿੱਚ ਘਰ ਸੀ ਇਹਨਾਂ ਦਾ। ਇਹਨਾਂ ਦੇ ਬਾਰੇ ਕੋਈ ਪਤਾ ਹੈ? ਜਿਹੜੇ ਅੱਗੇ ਤੁਹਾਨੂੰ ਦੱਸੇ ਨੇ ਨਾਂ, ਇਹ ਵੀ ਤਕਰੀਬਨ ਬਾਬਾ ਹਰਬੰਸ ਸਿੰਘ ਤੁਹਾਡੇ ਹਾਣ ਦਾ ਹੀ ਸੀ। ਗੱਲ। ਹਾਂ। ਬੋੜ ਦਾ ਬੂਟਾ ਦੱਸਦੇ ਨੇ ਉਸ ਵੇਲੇ ਤੰਗ ਗਲੀ ਸੀ, ਉਹ ਗਲੀ ਅੱਗੇ ਜਾ ਕੇ ਖਤਮ ਹੋ ਜਾਂਦੀ ਸੀ, ਉੱਥੇ ਘਰ ਸੀ। ਇੱਥੇ ਬੋੜ ਦੇ ਬੂਟਿਆ ਮੁੱਢ ਤੁਰਦਾ ਨਾ, ਬੋੜ ਦੇ ਬੂਟੇ ਤੋਂ। ਹਾਂ। ਤੇ ਉਹਨੂੰ ਤੰਗ ਗਲੀ ਕੋਈ ਨਹੀਂ ਸੀ ਲੱਗਦੀ ਸਾਡੇ ਪਿੰਡ 'ਚ। ਹਾਂ। ਨਹੀਂ ਅੱਗੇ ਜਾ ਕੇ ਥੋੜਾ ਜਿਹਾ, ਜਦੋਂ ਅੱਗੇ ਥੋੜਾ ਜਾਈਦਾ ਸੀ ਨਾ, ਨਹੀਂ ਗਲੀ ਕੋਈ ਗਲੀ ਨਹੀਂ, ਉਹ ਗਲੀ ਇੱਕੋ ਹੀ ਸੀ ਸਾਰੇ ਪਿੰਡ ਦੇ ਇਲਾਕੇ 'ਚ। ਅੱਛਾ। ਇਹ ਬੁੱਢੇ 'ਚ। ਅੱਛਾ। ਉੱਥੇ ਢੋਲੇ 'ਚ ਗਲੀਆਂ ਹੈ ਸਨ। ਉਹ ਮੈਂ ਇਹ ਇੰਝ ਗੱਲ ਕਰਨਾ, ਇਹ ਢੋਲਾ ਹੀ ਹੈ, ਜਿਹੜਾ ਬੰਦਾ ਵੇ ਨਾ ਬਾਬਾ, ਇਹ ਢੋਲੇ ਪਿੰਡ ਦੀ ਗੱਲ ਕਰਦਾ। ਆਹੋ। ਤੇ ਉਹ ਮੂਲਾ ਸਿੰਘ ਜੱਟ ਦੂਸਰਾ ਬਾਬਾ ਮੂਲਾ ਵੀ ਹੈ ਸੀ ਉੱਥੇ। ਢੋਲਾ ਪਿੰਡ ਤੇ ਬੁੱਢਾ ਨਾਲ ਹੀ ਪਿੰਡ ਨਾਲ ਹੀ ਵਿੱਚ ਕਬਰਸਤਾਨ।
ਵਿੱਚ ਕਬਰਸਤਾਨ ਦੇ ਨਾਲ ਪਿੱਛੇ। ਅੱਗੇ ਢੋਲਾ ਤੇ ਨਾਲ ਠੀਕ ਹੈ, ਹਾਂ। ਠੀਕ। ਢੋਲੇ ਪਿੰਡ ਦੇ ਵੀ ਕਿਸੇ ਸਿੱਖ ਨੂੰ ਜਾਣਦੇ ਸੋ? ਕੀ ਢੋਲੇ ਪਿੰਡ ਦੇ ਵੀ ਕਿਸੇ ਸਿੱਖ ਨੂੰ ਜਾਣਦੇ ਹੋ? ਢੋਲੇ ਨੂੰ ਇਹ ਜਾਣਦੇ ਆ ਭਈ ਉਹਨਾਂ ਦੇ ਨਾਵਾਂ ਦਾ ਨਹੀਂ ਮੈਨੂੰ ਪਤਾ। ਤੇ ਬੋੜਵਾ ਖੂਹ ਜਿਹੜਾ ਸੀ ਤੇ ਪੋਸਤੀ ਪਾਤੀ ਤੇ ਭੈੜੀ ਗਹਿਣੇ ਗੁਣੇ ਸਾਡਿਆਂ ਬੰਦਿਆਂ ਵੀ 10 ਵਿਗੇ ਲਈ ਸੀ ਉਹਨਾਂ ਕੋਲ। ਤੇ ਫਿਰ ਇੱਕ ਸੰਧੀ ਜੱਟ ਸੀ ਹਾਂ ਤੇ ਉਹ ਇਹ ਮੇਰੇ ਦਾਦੇ ਨੂੰ ਆਖਾਂਗਾ ਮੌਲਾ ਬਖਸ਼ਾ ਮਾਮਲਾ ਆ ਗਿਆ ਤੇ ਸ਼ੱਕਰ ਵੇ ਮਿੱਠਾ ਹੈ। ਇੱਥੇ ਤਰਖਾਣਾ ਦੀ ਸਾਡੇ ਪਿੰਡ ਬੜੀ ਰਹਿ ਸੀ ਤੇ ਲੱਕੜ ਦੇ ਗੱਡੇ ਬਣਾਉਂਦੇ ਹੁੰਦੇ ਆ। ਅੱਛਾ ਤੇ ਉਹ ਨਾ ਮੈਂ ਅੱਗੋਂ ਗੱਲ ਤੁਰਦੀ ਹੈ ਬਾਤਚੀਤ ਵਾ ਬੰਦਾ ਮੇਰੇ ਤੋਂ ਜ਼ਿਆਦਾ ਉਮਰ ਦਾ ਵੀ ਤੁਹਾਡੇ ਮੱਥੇ ਟੋਲੇ 10 ਪਾਉਣਾ ਵਾ ਅੱਛਾ ਜਿਹੜਾ ਮੇਰੇ ਨਾਲੋਂ ਵੀ ਵੱਡਾ ਹੈ। ਅੱਛਾ। ਥਾਣਾ ਉਸ ਵੇਲੇ ਕਿਹੜਾ ਲੱਗਦਾ ਸੀ? ਹਾਂ ਥਾਣਾ ਉਸ ਵੇਲੇ ਕਿਹੜਾ ਲੱਗਦਾ ਸੀ? ਲਿਦੋਗੀ? ਔਰ ਥਾਣਾ ਲਿਦੋ ਵੀ ਗਿਆ ਪੁਰਾਣਾ ਮੇਰੇ ਵੇਖਣ ਹਾਂ, ਤੇ। ਪੁਰਾਣਾ ਪੁਲਿਸ। ਤੇ ਤਹਿਸੀਲ ਰਈਆ ਹੁੰਦੀ ਹਾਂਜੀ ਹਾਂਜੀ ਹਾਂਜੀ। ਉੱਥੋਂ ਫਿਰ ਟੁੱਟ ਕੇ ਤੇ ਨਾਰੋਵਾਲ ਬਣ ਗਈ ਤਹਿਸੀਲ ਰਈਆ। ਹੁਣ ਇਸ ਵੇਲੇ ਤਹਿਸੀਲੋ ਜ਼ਿਲ੍ਹਾ ਨਾਰਵਲ ਹੀ ਹੋਏਗਾ। ਠੀਕ ਠੀਕ। ਉਹ ਢੋਲੇ ਤੋਂ ਜਿਹੜਾ ਬੰਦਾ ਦੱਸਦੇ ਪਿਓ ਬਾਬਾ, ਉਹ ਦੱਸੋ ਹਾਂ ਤੁਹਾਡੇ ਤੋਂ ਵੱਡਾ ਵੀ ਉਹਨਾਂ ਦਾ ਕੀ ਨਾਮ ਬਤਾਵੇ, ਉਹਨਾਂ ਨੂੰ ਕਿਸੇ ਵੇਲੇ ਮਿਲਾਂਗੇ। ਦੱਸ ਨਾ ਹਾਂ ਨਾ ਉਹਦੇ ਤੇ ਵੀ ਰੱਖਾ ਅੱਛਾ ਤੇ ਰਿਵਾਜ ਨਾ ਲੋਕੀ ਆਂਦੇ ਨੇ ਵੀ ਚੇਅਰਮੈਨ ਚੇਅਰਮੈਨ ਅੱਛਾ ਬਾਬਾ ਚੇਅਰਮੈਨ ਅੱਛਾ ਨਾ ਉਹਦੇ ਅੱਲਾ ਰੱਖਿਆ। ਨਾਂ ਲਾ ਰੱਖਾ। ਅੱਛਾ ਉਂਝ ਜੋ ਫਿਰਦਾ ਡੰਡੇ ਨਾਲ ਹੀ ਹੈ ਅੱਛਾ। ਕਿੰਨਾ ਚੋਂ ਹੈ? ਜੋਗੀਆਂ ਚੋਂ ਜੋਗ ਉਹਨੂੰ ਸਰਸੀ ਜ਼ਿਆਦਾ ਹੈ ਤੇ ਨਹੀਂ, ਉਹ ਜੋਗੀ- ਇਹ ਵੀ ਗੱਲ ਸੁਣੀ ਫੇਰੂ ਬੰਦੇ ਹੁੰਦੇ। ਜਿਹੜਾ ਰਾਜਾ ਹੁੰਦਾ ਨਾ ਮੇਰਾ ਖਾਦਸ਼ਾਤ ਕਰਨ ਹਾਂ ਉਹਨੂੰ ਮੈਂ ਜੀ ਪੁੱਛਿਆ ਮੈਂ ਕਿਹਾ ਰੱਖੇ ਚੇਅਰਮੈਨ ਦੀ ਦੱਸ ਹਾਂ। ਆਖਾਂਗਾ ਚੰਗਾ ਭਲਾ ਤੁਰਿਆ ਫਿਰਦਾ ਡੰਡੇ ਨਾਲ ਆਂਦਾ ਵੀ ਜਿੱਦਣ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਨਾ ਹਾਂ। ਮੈਂ 20 ਸਾਲ ਦਾ ਸਾਂ। ਵਾਹ ਵਾਹ ਵਾਹ। ਅੱਛਾ ਹਾਂ ਆਹ ਗੱਲ ਉਹਦੇ ਕੋਲ ਸੁਣੀ ਹੈ ਵੀ ਜਿੱਦਣ ਹਿੰਦੁਸਤਾਨ ਪਾਕਿਸਤਾਨ ਬਣਿਆ ਮੈਂ 20 ਸਾਲ ਦਾ ਸਾਂ। ਚਲੋ ਬਾਬਾ ਜੀ ਸਹੀ ਹੈ ਆਪਣਾ ਜੋ ਕੁਝ ਵੀ ਤੁਸੀਂ ਗੱਲਾਂ ਬਾਤਾਂ ਦੱਸੀਆਂ ਹਾਂਜੀ ਆਪਣੇ ਪਿਓ ਦਾਦਿਆਂ ਤੋਂ ਸੁਣੀਆਂ, ਜੋ ਤੁਹਾਡੀਆਂ ਆਪਣੀਆਂ ਯਾਦਾਂ ਸਨ ਉਹ ਸਾਰੀਆਂ ਜਨਾਬ ਅਸੀਂ ਰਿਕਾਰਡ ਕਰ ਲਈਆਂ ਆਪਣੇ ਕੈਮਰੇ ਅੰਦਰ।